बहुत शुक्रिया अफजल साहर जी। ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਧਿਆਨ ਨਾਲ ਸੁਣੋ ਤੇ ਬੈਠ ਜਾਓ। ਜਿਹੜੇ ਜਾਣਾ ਚਾਹੁੰਦੇ ਨੇ ਉਹ ਬੇਸ਼ੱਕ ਚਲੇ ਜਾਣ, ਜਿਹੜੇ ਨਹੀਂ ਗੱਲ ਸੁਣਨਾ ਚਾਹੁੰਦੇ ਬੇਸ਼ੱਕ ਨਾ ਸੁਣਨ। ਜਿਹੜੇ ਬੈਠਣ ਦੇ ਉਹ ਗੱਲ ਵੀ ਸੁਣ ਲੈਂਦੇ ਤੇ ਗੱਲ ਹੋ ਵੀ ਜਾਏਗੀ। ਸਰਮਾ ਸਾਹਿਬ, ਜਿਸ ਤਰ੍ਹਾਂ ਕਿ ਅਫਸਲ ਨੇ ਕਿਹਾ ਕਿ ਸਾਡੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਤਖਲੀਕੀ ਤੌਰ 'ਤੇ ਸਮਝਦੇ ਨੇ ਕਿ ਬਈ ਸਿਰਫ ਆਪਣੀ ਜ਼ੁਬਾਨ ਯਾਨੀ ਮਾਂ ਬੋਲੀ ਵਿੱਚ ਲਿਖੋ। ਜ਼ੁਬਾਨਾਂ ਸਾਰੀਆਂ ਹੀ ਸਾਡੀਆਂ ਹੁੰਦੀਆਂ ਨੇ ਅਤੇ ਉਹ ਇੱਕ ਵੇਲਾ ਅਤੇ ਲੋੜ ਹੁੰਦੀ ਹੈ ਜਿਹਦੇ ਮੁਤਾਬਿਕ ਜਾਂ ਜਿਹੜਾ ਤੁਹਾਡਾ ਮੂਡ ਹੁੰਦਾ ਜਾਂ ਇੱਕ ਸੁਭਾਅ ਬਣਿਆ ਹੁੰਦਾ ਉਹਦੇ ਮੁਤਾਬਿਕ ਤੁਸੀਂ ਤਖਲੀਕੀ ਤਹਿਰੀਰਾਂ ਲਿਖਦੇ ਹੋ। ਸਰਮਾ ਸਾਹਿਬ ਨੇ 1971 ਦੇ ਵਿੱਚ ਗੌਰਮੈਂਟ ਕਾਲਜ ਦੀ ਤਾਰੀਖ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦਾ ਡਰਾਮਾ ਤੂੰ ਕੌਣ ਪੰਜਾਬੀ ਦੇ ਵਿੱਚ ਜਿਹੜਾ ਉਸਮਾਨ ਪੀਰਜ਼ਾਦਾ ਨੇ ਡਾਇਰੈਕਟ ਕੀਤਾ ਔਰ ਖੁਦ ਵੀ ਉਹਦੇ 'ਚ ਪਰਫਾਰਮ ਕੀਤਾ। ਇਹਨਾਂ ਦੇ ਪੰਜਾਬੀ ਡਰਾਮੇ ਔਰ ਉਰਦੂ ਡਰਾਮੇ ਦਾ ਆੜੇ ਤਿਰਛੇ ਆਇਨੇ ਦੇ ਨਾਂ ਤੋਂ ਲਮਜ਼ ਔਰ ਸਾਂਝ ਨਾਲ ਛਪ ਚੁੱਕੇ ਨੇ ਔਰ ਇੰਟਰਨੈਸ਼ਨਲੀ ਇਹਨਾਂ ਦੇ ਡਰਾਮੇ ਜਿਹੜੇ ਨੇ ਉਹ ਖੇਡੇ ਗਏ ਨੇ। ਇਸ ਤੋਂ ਇਲਾਵਾ ਉਰਦੂ ਸ਼ਾਇਰੀ ਦੀਆਂ ਕਈ ਕਿਤਾਬਾਂ ਨੇ, ਪੰਜਾਬੀ 'ਚ ਵੀ ਸ਼ਾਇਰੀ ਕੀਤੀ ਇਹਨਾਂ ਔਰ ਮਾਹੇ ਮੀਰ ਇਹਨਾਂ ਦੀ ਬੜੀ ਮਾਰੂਫ ਫਿਲਮ ਹੈ। ਟੋਬਾ ਟੇਕ ਸਿੰਘ ਡਰਾਮਾ, ਸੁਗੰਧੀ, ਹੋਰ ਇਸ ਤਰ੍ਹਾਂ ਕਈ ਔਰ ਫਨਕਾਰ ਗਲੀ 80s ਦੇ ਵਿੱਚ ਬੜਾ ਮਸ਼ਹੂਰ ਇਹਨਾਂ ਦਾ ਟੈਲੀ ਪਲੇ ਰਿਹਾ, ਟੈਲੀ ਫਿਲਮ। ਔਰ ਪਿਛਲੇ ਸਾਲ ਇਹਨਾਂ ਦਾ ਅੰਗਰੇਜ਼ੀ ਦੇ ਵਿੱਚ ਨਾਵਲ ਦੀ ਬਲੈਸਡ ਕਰਸ ਅਤੇ ਉਹ ਹਾਰਿਸ ਖਲੀਕ ਨੇ ਉਹਦੇ ਬਾਰੇ ਲਿਖਿਆ ਕਿ ਇਹ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖੀ ਹੈ ਅਤੇ ਚੁੱਕੇ ਜ਼ਾਹਰ ਉਹਦੇ ਵਿੱਚ ਕਲਚਰ ਲਾਹੌਰ ਦਾ, ਪੰਜਾਬ ਦਾ ਔਰ ਪਾਕਿਸਤਾਨ ਦਾ ਜਿਸ ਤਰੀਕੇ ਨਾਲ ਗੁੰਨਿਆ ਉਹ ਸਿਰਫ ਇਹੀ ਕਰ ਸਕਦੇ ਸਨ। ਅੱਛਾ, ਜਿਹੜਾ ਮੇਰਾ ਇਹਨਾਂ ਨਾਲ ਪਹਿਲਾ ਟਾਕਰਾ ਹੋਇਆ ਉਹ ਇਸ ਤਰ੍ਹਾਂ ਹੋਇਆ ਕਿ 2005 ਦੇ ਵਿੱਚ ਇੱਕ ਜਰਮਨੀ ਦੇ ਪ੍ਰੋਫੈਸਰ ਸਨ, ਪ੍ਰੋਫੈਸਰ ਲੈਂਗਸਫੈਲਡ, ਉਹਨਾਂ ਦੇ ਨਾਂ ਜਰਮਨੀ ਦੇ ਵਿੱਚ ਫਿਲਮ ਅਵਾਰਡ ਵੀ ਹੁੰਦਾ ਹੈ ਅਤੇ ਉਹ ਸਾਡੇ TV ਪ੍ਰੋਡਕਸ਼ਨ ਦੇ ਟੀਚਰ ਸਨ NCA ਦੇ ਵਿੱਚ। ਤੋ ਇੱਕ ਦਿਨ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਮੈਂ ਪੰਜਾਬੀ 'ਚ ਕਹਾਣੀ ਲਿਖਣਾ ਤਾਂ ਅੰਗਰੇਜ਼ੀ 'ਚ ਟਰਾਂਸਲੇਟ ਕਰਕੇ ਉਹਨਾਂ ਕਿਹਾ ਕਿ ਤੂੰ ਮੈਨੂੰ ਮਿਲਣਾ ਹੈ, ਤੂੰ ਮੈਂ ਕੋਰਸ ਡਿਜ਼ਾਈਨ ਕਰ ਰਿਹਾ ਅਤੇ ਉਹਦੇ ਵਿੱਚ ਤੂੰ ਦਾਖਲਾ ਲੈਣਾ। ਉਹ ਸੀ 1 ਸਾਲ ਦਾ ਪ੍ਰੋਫੈਸ਼ਨਲ ਡਿਪਲੋਮਾ ਸਕਰੀਨ ਪਲੇ ਔਰ ਸਕ੍ਰਿਪਟਿੰਗ ਦੇ ਵਿੱਚ। ਅੱਛਾ, ਜਿਹੜਾ ਇੰਟਰਵਿਊ ਬੋਰਡ ਸੀ ਉਹ ਪ੍ਰੋਫੈਸਰ ਲੈਂਗਸਫੈਲਡ, ਅਮਜਦ ਸਲਾਮ ਅਮਜਦ, ਹਸੀਨਾ ਮੋਇਨ ਔਰ ਸਰਮਦ ਸਾਹਿਬਾਈ ਸਾਹਿਬ। ਉਹ ਜਰਮਨੀ ਵਾਲਾ ਪ੍ਰੋਫੈਸਰ ਚੁੱਕੇ, ਉਹਨੂੰ ਤਾਂ ਉਹ ਪੰਜਾਬੀ ਜਾਂ ਉਰਦੂ ਨਹੀਂ ਸੀ ਆਉਂਦੀ। ਉਹ ਮੈਨੂੰ ਕਹਿੰਦਾ ਅਕਮਲ ਇੰਟਰੋਡਿਊਸ ਯੋਰਸੈਲਫ। ਤੋ ਮੈਂ ਕਿਹਾ ਜੀ ਕਿ ਆਈ ਐਮ ਫਰਾਮ ਡਸਕਾ ਡਿਸਟ੍ਰਿਕਟ ਸਿਆਲਕੋਟ ਐਂਡ ਆਈ ਐਮ ਅ ਫਾਰਮਰ। ਅਤੇ ਸਰਮਦ ਸਾਹਿਬ ਕਹਿੰਦੇ ਨੇ ਉਹ ਤੂੰ ਡਸਕੇ ਦਾ ਅਤੇ ਫਿਰ ਪੰਜਾਬੀ ਬੋਲ। ਉਹ ਸਾਰਾ ਮੇਰਾ ਇੰਟਰਵਿਊ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਹੋਇਆ। ਸਰਮਦ ਸਾਹਿਬ ਦੇ ਨਾਲ ਉਦੋਂ ਦੀ ਜਿਹੀ ਪੰਜਾਬੀ ਅਤੇ ਦੋਸਤੀ ਸ਼ੁਰੂ ਹੋਈ, ਖਹਿ ਬਖਹਿ ਤੋਂ ਕਿ ਉਹ ਅੱਜ ਵੀ ਕਾਇਮ ਹੈ। ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ, ਉਹਨਾਂ ਦੀ ਮਿਹਰਬਾਨੀ ਕੋ ਮੇਰੇ ਕਹਿਣ 'ਤੇ ਪੰਜਾਬੀ ਕਾਨਫਰੰਸ ਦੇ ਵਿੱਚ ਔਰ ਵੱਟੂ ਸਾਹਿਬ ਨੇ ਸੈਸ਼ਨ ਰੱਖ ਵੀ ਦਿੱਤਾ। ਅਤੇ ਸਰਮਦ ਸਾਹਿਬ, ਹੁਣ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਕੋਲ ਸਵਾਲ ਕੀ ਕਰਨਾ ਅਤੇ ਪੰਜਾਬੀ ਬੋਲ ਪੰਜਾਬੀ। ਸਰਮਦ ਸਾਹਿਬ ਜਿਹੜੇ ਨੇ ਉਹ ਡਾਇਰੈਕਟ ਮੈਸੇਜਿੰਗ ਦੇ ਬਲੀਵ ਨਹੀਂ ਰੱਖਦੇ। ਉਹ ਸਮਝਦੇ ਨੇ ਕਿ ਜਿਹੜਾ ਤਖਲੀਕਾਰ ਹੈ, ਹਰ ਤਖਲੀਕਾਰ ਦਾ ਆਪਣਾ ਅੰਗ ਹੁੰਦਾ ਨਾ, ਉਹ ਆਪਣੇ ਸੁਭਾਅ ਦੇ ਨਾਲ ਗੱਲ ਕਰਦਾ। ਅਤੇ ਸਰਮਦ ਸਾਹਿਬ, ਇਹ ਜ਼ਰਾ ਤੁਸੀਂ ਦੱਸੋ ਕਿ ਤੁਹਾਡਾ ਪਹਿਲਾ ਪਲੇ ਤਾਂ ਪੰਜਾਬੀ 'ਚ ਆਇਆ ਅਤੇ ਉਸ ਤੋਂ ਬਾਅਦ ਉਸ ਤਰੀਕੇ ਨਾਲ ਅਮੂਮੀ ਤੌਰ 'ਤੇ ਹੁੰਦਾ ਕਿ ਜਿਹੜੀ ਤੁਹਾਡੀ ਪਹਿਲੀ ਕਾਮਯਾਬੀ ਜਾਂ ਪਹਿਲੀ ਹਿੱਟ ਤੁਸੀਂ ਅੱਛੇ ਤਰੀਕੇ ਨਾਲ ਰੱਖ ਲੈਂਦੇ ਹੋ, ਫਿਰ ਤੁਸੀਂ ਉਸੇ ਹੀ ਲਾਈਨ 'ਤੇ ਚੱਲਦੇ ਰਹਿੰਦੇ ਹੋ। ਲੇਕਿਨ ਤੁਹਾਡੇ ਵਿੱਚ ਬੜੀ ਡਾਇਵਰਸ਼ਨ ਆ ਗਈ, ਤੁਸੀਂ ਅੰਗਰੇਜ਼ੀ 'ਚ ਵੀ ਲਿਖਿਆ, ਉਰਦੂ 'ਚ ਵੀ ਲਿਖਿਆ ਔਰ ਖਾਸ ਤੌਰ 'ਤੇ ਜ਼ਿਆਦਾ ਉਰਦੂ 'ਚ। ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕੀ ਸਮਝਦੇ ਹੋ ਕਿ ਜਿਹੜੀ ਪੰਜਾਬੀ ਲਿਟਰੇਚਰ ਹੈ ਔਰ ਪੰਜਾਬੀ ਕਲਚਰ ਹੈ ਔਰ ਪੰਜਾਬੀ ਜ਼ੁਬਾਨ ਹੈ, ਉਹਨੂੰ ਕੀ ਚੈਲੰਜਸ ਨੇ ਔਰ ਜਿਹੜੀ ਨਵੀਂ ਪੀੜ੍ਹੀ ਹੈ, ਨਵੇਂ ਲਿਖਣ ਵਾਲੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? यार अब ये चल रहा है, चल रहा है, ठीक है। हाँ, बस उसको अच्छा की सवाल जनाब ਦਾ ਸੀ ਕਿ ਬਈ ਨਹੀਂ ਉਹ ਇਹ ਹੁੰਦਾ ਹੈ ਕਿ ਬਈ ਉਹ ਪਹਿਲੀ ਗੱਲ ਹੈ ਕਿ ਤੇਰਾ ਇੰਟਰਵਿਊ ਜਦੋਂ ਹੋਇਆ ਸੀ, ਸਾਨੂੰ ਯਾਦ ਹੈ ਜੀ, ਸਾਡੇ ਕਾਲਜ ਸੀ, ਗਵਰਨਮੈਂਟ ਕਾਲਜ ਪੜ੍ਹਨੇ ਸਾਂ ਅਤੇ ਉੱਥੇ ਅੰਗਰੇਜ਼ੀ ਦਾ ਬੜਾ ਦਬਦਬਾ ਸੀ, ਮਤਲਬ ਕਲੋਨੀਅਲ ਇੱਕ ਕਾਲਜ ਸੀ। ਹੈਲੋ ਸਰਮਦ, ਹਾਊ ਆਰ ਯੂ, ਇਹ ਉਹ ਮਤਲਬ ਅੰਗਰੇਜ਼ੀ ਅਤੇ ਅਸੀਂ ਇਹ ਨਹੀਂ ਕਹਿ ਸਕਦੇ ਥੈਂਕ ਯੂ, ਮਤਲਬ
ਇੰਨੀ ਜਿਹੀ ਗੱਲ ਨਹੀਂ ਕਰ ਸਕਦਾ, ਫਾਈਨ ਥੈਂਕ ਯੂ ਔਰ ਸਮਥਿੰਗ। ਉਹ ਫਿਰ ਡਾਕਟਰ ਨਜ਼ੀਰ ਸਾਹਿਬ ਸਾਡੇ ਪ੍ਰਿੰਸੀਪਲ ਸਨ। ਉਹ ਅਸੀਂ ਸਵੇਰੇ ਕੈਂਟੀਨ 'ਚ ਬੈਠੇ ਹੁੰਦੇ ਸਨ ਅਤੇ ਉਹ ਆ ਜਾਂਦੇ ਸਨ, ਰਾਊਂਡ ਦੇ ਉੱਤੇ ਆਉਂਦੇ ਸਨ। ਤਾਂ ਸੀਨੀਅਰ ਮੁੰਡੇ ਜਿਹੜੇ ਸਨ ਨੱਸ ਜਾਂਦੇ ਸਨ, ਅਤੇ ਮੈਨੂੰ ਪਤਾ ਨਹੀਂ ਸੀ, ਮੈਂ ਫਸਟ ਈਅਰ 'ਚ ਆਇਆ ਤਾਂ ਮੈਂ ਬੈਠਾ ਹਾਂ। ਉਹ ਮੇਰੇ ਜ਼ਿਹਨ 'ਚ ਬੜਾ ਕਲੋਨੀਅਲ, ਬੜਾ ਅੰਗਰੇਜ਼ਾਂ ਦਾ ਕਾਲਜ ਹੈ ਬਾਈ, ਅਤੇ ਇੱਕ ਬੰਦਾ ਨਿੱਕਰ ਪਾਈ ਹੈ, ਉਹਨੇ ਜਨਾਬ ਬਨੈਣ ਜੀ ਪਾਈ ਹੈ, ਲੰਮੇ ਵਾਲ ਨੇ। ਉਹ ਕਹਿੰਦਾ ਕਾਕਾ ਤੂੰ ਇੱਥੇ ਕੀ ਕਰ ਰਿਹਾ, ਤੇਰੇ ਤਾਂ ਅੰਦਰ ਕਲਾਸ ਹੋ ਰਹੀ ਹੈ। ਮੈਂ ਭਾਈ ਬੜਾ ਕੋਈ ਮਾਲੀ ਹੈ, ਕੌਣ ਹੈ ਭਾਈ, ਅੰਗਰੇਜ਼ਾਂ ਦੇ ਕਾਲਜ 'ਚ ਇਹ ਬੰਦਾ ਇਹੋ ਜਿਹੀਆਂ ਗੱਲਾਂ ਕਰ ਰਿਹਾ ਕਿ ਵੀ ਉਹ ਪੰਜਾਬੀ 'ਚ ਗੱਲ ਕਰ ਰਿਹਾ। ਅਤੇ ਲੇਕਿਨ ਰੋਹ ਬੜਾ ਸੀ। ਮੇਰਾ ਹੱਥ ਫੜਿਆ ਅਤੇ ਕਲਾਸ 'ਚ ਲੈ ਗਏ। ਕਲਾਸ 'ਚ ਗਏ ਅਤੇ ਉਹ ਪ੍ਰੋਫੈਸਰ ਬੜਾ ਮੁਦੱਬਰ ਜਿਹਾ ਪ੍ਰੋਫੈਸਰ ਸੀ। ਉਹਨੇ ਉਹ ਤੁਹਾਡਾ ਮੁੰਡਾ ਬਾਹਰ ਚਾਹ ਪੀ ਰਿਹਾ, ਤੁਸੀਂ ਅੰਦਰ ਕਲਾਸ ਪੜ੍ਹਾਈ ਜਾ ਰਹੇ ਹੋ। ਮੈਂ ਕਿਹਾ ਵੀ ਬੜਾ ਬੇਤਕੱਲਫ ਬੰਦਾ ਹੈ, ਬੜਾ ਬਦਤਮੀਜ਼ ਹੈ, ਦੇਖੋ ਕਿਸ ਤਰ੍ਹਾਂ ਗੱਲਾਂ ਕਰੀ ਜਾ ਰਿਹਾ। ਉਹ ਮੈਂ ਬੈਠਾ ਅਤੇ ਮੈਂ ਉਹ ਨਾਲ ਦੇ ਮੁੰਡੇ ਨੂੰ ਪੁੱਛਿਆ ਯਾਰ ਉਹ ਬੰਦਾ ਕੌਣ ਸੀ? ਕਹਿੰਦਾ ਪ੍ਰਿੰਸੀਪਲ ਹੈ ਗਵਰਨਮੈਂਟ ਕਾਲਜ ਦਾ। ਅਤੇ ਸਮਝੋ ਕਿ ਸਾਨੂੰ ਪਹਿਲਾਂ ਉਹਨਾਂ ਨੇ ਜੋਲਟ ਦਿੱਤਾ ਕਿ ਬਈ ਇਹ ਸਿਰਫ ਅੰਗਰੇਜ਼ੀ ਦਾ ਕਾਲਜ ਨਹੀਂ ਹੈ, ਇਹਦੇ 'ਚ ਤਾਂ ਭਾਈ ਉਸਤਾਦ ਦਾਮਨ ਵੀ ਆਉਂਦਾ ਹੈ, ਇਹਦੇ ਜਨਾਬ ਬੜੇ ਲੋਕ ਆਉਂਦੇ ਨੇ, ਮੌਸੀਕਾਰ ਆਉਂਦੇ ਨੇ, ਸ਼ਾਇਰ ਆਉਂਦੇ ਨੇ, ਮਤਲਬ ਬੜੇ ਲੋਕ ਪੈਦਾ ਹੋਏ ਨੇ ਇਹਦੇ 'ਚ। ਔਰ ਸ਼ਾਹ ਹੁਸੈਨ ਦਾ ਲਾਹੌਰ ਹੈ। ਅਤੇ ਸਾਨੂੰ ਤਾਂ ਇੰਝ ਲੱਗਾ ਕਿ ਬਈ ਸਾਨੂੰ ਤਾਂ ਰੋਜ਼ ਸ਼ਾਹ ਹੁਸੈਨ ਮਿਲਣ ਆਉਂਦਾ, ਜੋ ਡਾਕਟਰ ਨਜ਼ੀਰ ਸਾਹਿਬ ਆਉਂਦੇ ਸਨ। ਉਹ ਥੱਲੇ ਬਹਿ ਜਾਂਦੇ ਸਨ ਸਾਡੇ ਨਾਲ, ਕੰਟੀਨ 'ਚ ਬਹਿ ਜਾਂਦੇ ਸਨ, ਸੀੜੀਆਂ 'ਤੇ ਬਹਿ ਜਾਣਾ, ਗੱਪਾਂ ਮਾਰਨੀਆਂ, ਆਪਣੇ ਘਰ ਲੈ ਜਾਣਾ, ਪੀੜੀਆਂ ਉਹਦੇ ਪਈਆਂ, ਕੋਈ ਸੋਫਾ ਸ਼ੋਫਾ ਨਹੀਂ। ਅਤੇ ਉਹ ਇੱਕ ਹੋਰ ਦੁਨੀਆ ਸੀ। ਅਤੇ ਪਹਿਲੋਂ ਤਾਂ ਉਹਨਾਂ ਨੇ ਸਾਡੀ ਮਤਲਬ ਅੱਖ ਖੋਲ੍ਹੀ। ਹਾਲਾਂਕਿ ਪੰਜਾਬੀ ਜ਼ਬਾਨ ਤਾਂ ਸਾਡੀ ਮਤਲਬ ਮਾਦਰੀ ਜ਼ਬਾਨ ਸੀ, ਸਾਡੀ ਮਾਂ ਬਹੁਤ ਖੂਬਸੂਰਤ ਪੰਜਾਬੀ ਬੋਲਦੀ ਸੀ। ਔਰ ਬੜੀ ਜਿਹੜੀ ਕੋਈ ਡਰਾਮਾ ਸ਼ਰਾਮਾ ਮੈਂ ਲਿਖਿਆ ਹੈ ਅਤੇ ਉਹ ਇੰਸਪੀਰੇਸ਼ਨ ਉੱਥੋਂ ਹੀ ਹੈ, ਮਤਲਬ ਕਿਉਂਕਿ ਉਹ ਜਿਸ ਤਰ੍ਹਾਂ ਉਹਦੇ 'ਚ ਸੀ ਇੱਕ ਥੀਏਟਰਕਲ ਸਟਾਈਲ ਸੀ, ਗੱਲ ਸੁਣਾਉਣ ਦਾ ਜਿਹੜਾ ਹੁਨਰ ਸੀ ਉਹ ਬਹੁਤ ਆਲਾ ਸੀ। ਅਤੇ ਪੰਜਾਬੀ ਕੋਈ ਏਲੀਅਨ ਜ਼ਬਾਨ ਥੋੜ੍ਹੀ ਹੈ ਕਿ ਉਹਨੂੰ ਇਸ ਤਰ੍ਹਾਂ ਟਰੀਟ ਕਰੋ ਤੁਸੀਂ। ਫਿਰ ਇੰਟਰਵਿਊਜ਼ 'ਚ ਇਹ ਹੁੰਦਾ ਹੈ ਕਿ ਜੀ ਕਿਸੇ ਨੇ ਗਾਲਿਬ ਨੂੰ ਗਾਲਿਬ ਕਹਿ ਦਿੱਤਾ ਅਤੇ ਉਹ ਵਿਚਾਰਾ ਰਿਜੈਕਟ ਹੋ ਜਾਂਦਾ ਹੈ। ਉਹ ਬਾਈ ਉਹਦੇ 'ਚ ਪਤਾ ਨਹੀਂ ਜ਼ਹਾਨਤ ਕਿੰਨੀ ਹੈ ਅਤੇ ਤੁਸੀਂ ਤਲਫੁਜ਼ 'ਤੇ ਉਹਨੂੰ ਤੁਸੀਂ ਜੱਜ ਕਰਦੇ ਹੋ, ਜਾਂ ਅੰਗਰੇਜ਼ੀ ਦਾ ਤਲਫੁਜ਼ ਗਲਤ ਹੋ ਗਿਆ ਥੋੜ੍ਹਾ ਬਹੁਤ ਅਤੇ ਤੁਸੀਂ ਕਹਿੰਦੇ ਜੀ ਇਹ ਤਾਂ ਅਨਪੜ੍ਹ ਬੰਦਾ ਹੈ। ਕਿਉਂਕਿ ਜਿਹੜੀ ਸਾਡੀ ਸੁਸਾਇਟੀ ਵਿੱਚ ਪਾਵਰ ਕੋਡਸ ਨੇ ਨਾ ਜ਼ਬਾਨ ਦੀ ਤਾਕਤ ਦੇ ਜਿਹੜੇ ਨੇ ਮਰਤਬੇ ਬਣਾਏ ਗਏ ਨੇ। ਉਹਦੇ 'ਚ ਇਹ ਹੈ ਕਿ ਬਈ ਅੰਗਰੇਜ਼ੀ ਜ਼ਬਾਨ ਬੋਲੋਗੇ ਤਾਂ ਬੜਾ ਜੀ ਤੁਸੀਂ ਬੜੇ ਐਜੂਕੇਟਿਡ ਹੋ, ਬੜੇ ਬਾਹੂ ਹੈਗੇ ਹੋ, ਅਤੇ ਜਿਹੜੇ ਉਰਦੂ ਬੋਲੋਗੇ ਤਾਂ ਜੀ ਬੜੇ ਜੀ ਤਹਿਜ਼ੀਬ ਯਾਫਤਾ ਅਤੇ ਫਲਾਣਾ ਫਲਾਣਾ, ਅਤੇ ਪੰਜਾਬੀ ਬੋਲੋਗੇ ਜੀ ਮਾਤੜ ਹੈ, ਕੋਈ ਬਕਵਾਸ ਕਰ ਰਿਹਾ, ਵੀ ਪੇਂਡੂ ਸ਼ੈਂਡੂ ਜਿਹਾ। ਅਤੇ ਉਹਦੀ ਵਜ੍ਹਾ ਨਾਲ ਜਿਹੜਾ ਅਸਲ ਉਹਦਾ ਬੰਦੇ ਦਾ ਜਿਹੜਾ ਹੈ ਯਾਨੀ ਟੈਲੈਂਟ ਹੈ ਜਿਹੜਾ, ਉਹ ਸਾਨੂੰ ਸਮਝ ਨਹੀਂ ਆਉਂਦਾ। ਅਤੇ ਇਸ ਲਈ ਇਹਦਾ ਇੰਟਰਵਿਊ ਜਿਹੜਾ ਸੀ ਉਹਨੇ ਕਿਹਾ ਮੈਂ ਡਸਕੇ ਦਾ, ਅਤੇ ਮੈਂ ਕਿਹਾ ਯਾਰ ਤੂੰ ਪੰਜਾਬੀ ਬੋਲ। ਹਾਲਾਂਕਿ ਸਾਰੇ ਉਹ ਲੈਂਗਸਫੀਲਡ ਬੈਠਾ ਉੱਥੇ, ਅੰਗਰੇਜ਼ੀ 'ਚ ਸਾਰਾ ਕੁਛ ਹੋ ਰਿਹਾ। ਅਤੇ ਇਹ ਐਜੂਕੇਸ਼ਨ ਸਾਡਾ ਸਿਸਟਮ ਜਿਹੜਾ ਹੈ ਉਹਦੇ 'ਚ ਜਿਹੜਾ ਓਨ ਕਰਨਾ ਜ਼ਬਾਨ ਨੂੰ, ਉਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਡਾਕਟਰ ਨਜ਼ੀਰ ਨੇ ਉਹਨੂੰ ਓਨ ਕੀਤਾ ਹੈ, ਮਤਲਬ ਉਹ ਇੱਕ ਕਲੋਨੀਅਲ ਕਾਲਜ 'ਚ ਦਾ ਪ੍ਰਿੰਸੀਪਲ ਹੈ, ਲੇਕਿਨ ਉਹਨੇ ਓਨ ਕੀਤਾ ਉਹਨੂੰ ਕਿ ਬਈ ਇਹ ਜ਼ਬਾਨ ਹੈ, ਇਹ ਬੋਲੋ, ਕੋਈ ਮਸਲਾ ਨਹੀਂ ਹੈ। ਅਤੇ ਉਹ ਕੌਨਫੀਡੈਂਸ ਫਿਰ ਇਸ ਤਰ੍ਹਾਂ ਆਉਂਦਾ ਹੈ। ਬਾਕੀ ਜ਼ਬਾਨ, ਉਹ ਇੱਕ ਬੰਦਾ ਹੈ ਯਾਕ ਦਰੀਦਾ, ਬਹੁਤ ਬੜਾ ਫਿਲਾਸਫਰ ਸੀ, ਅਤੇ ਉਹ ਇੱਕ ਵਾਰੀ ਮੇਰੀ ਉਹਦਾ ਮੁਲਾਕਾਤ ਹੋ ਗਈ ਇਤਫਾਕ ਨਾਲ, ਅਤੇ ਉਹਨੇ ਮੇਰੇ ਨਾਲ ਗੱਲਾਂ ਸ਼ੱਲਾਂ ਕਰਦਾ ਰਿਹਾ, ਅਤੇ ਉਹਨੇ ਮੈਨੂੰ ਕਿਹਾ ਸੀ ਕਿ ਦੀ ਲੈਂਗੁਏਜ ਆਫ ਪਾਵਰ ਮਸਟ ਬੀ ਰਿਪਲੇਸਡ ਵਿਦ ਦ ਲੈਂਗੁਏਜ ਆਫ ਆਰਟ। ਕਿ ਜਿਹੜੀ ਤਾਕਤ ਦੀਆਂ ਜ਼ਬਾਨਾਂ ਨੇ, ਉਹ ਤਾਕਤ ਦੇ ਵਿੱਚ ਲਹਿਜੇ ਦੀਆਂ ਜ਼ਬਾਨਾਂ ਨੇ, ਜਾਂ ਤਾਕਤ ਜਿਹੜੀਆਂ ਸ਼ੋਅ ਕਰਦੀਆਂ ਨੇ, ਅਸਰਟ ਕਰਦੀਆਂ ਨੇ, ਉਹਨੂੰ ਡੀਪਾਵਰ ਕਰੋ, ਔਰ ਉਹ ਆਰਟ ਦੇ ਜ਼ਰੀਏ ਹੋ ਸਕਦਾ ਹੈ। ਔਰ ਅਗਰ ਪੰਜਾਬੀ ਨੇ ਕਿਸੇ ਨੂੰ ਡੀਪਾਵਰ ਕਰਨਾ ਹੈ, ਅਵਲ ਤਾਂ ਜ਼ਰੂਰਤ ਨਹੀਂ ਹੈ ਕਿ ਬਈ ਕਿਸੇ ਨੂੰ ਕਿਸੇ ਦੀ ਕਬਰ ਲਾਸ਼ 'ਤੇ ਖਲੋ ਕੇ ਹਾ ਕਰਨਾ ਕੋਈ ਅੱਛੀ ਗੱਲ ਨਹੀਂ। ਉਹਦੇ ਬਜਾਏ ਅਸੀਂ ਉਹਨੂੰ ਖੂਬਸੂਰਤ ਤਰੀਕੇ ਨਾਲ ਇਸ ਤਰ੍ਹਾਂ ਬਿਆਨ ਕਰਨਾ ਹੀ ਹੈ
ਕਿ ਉਹ ਦੂਸਰੀ ਚੀਜ਼ ਮਾਂਦ ਪੜ ਜਾਏ ਜਾਂ ਉਹਦਾ ਅਸਰ ਘਟ ਜਾਏ ਜਾਂ ਤਾਕਤ ਉਹਦੀ ਜਿਹੜੀ ਹੈ ਉਹ ਜ਼ਾਇਲ ਹੋ ਜਾਏ। ਤੇ ਉਹਦਾ ਇਲਾਜ ਇਹੀ ਹੈ ਕਿ ਕ੍ਰੀਏਟਿਵ ਕੰਮ ਕੀਤਾ ਜਾਏ ਆਰਟ ਦੇ ਜ਼ਰੀਏ। ਔਰ ਆਰਟ ਜਿਹੜਾ ਉਹ ਜ਼ੁਬਾਨ 'ਤੇ ਇੰਸੀਡੈਂਟਲ ਹੈ, ਬਈ ਉਹ ਸਾਊਂਡਸ ਨੇ, ਉਹਦੀਆਂ ਕੋਈ ਬੰਦਿਸ਼ਾਂ ਨੇ, ਉਹਦੇ ਪਿੱਛੇ ਕੋਈ ਲਹਿਜੇ ਨੇ, ਉਹਦੇ ਪਿੱਛੇ ਕਲਚਰ ਹੈ, ਉਹਦੇ ਪਹਾੜ ਨੇ, ਚਸ਼ਮੇ ਨੇ, ਜ਼ਾਇਕੇ ਨੇ, ਖਾਣੇ ਨੇ, ਗਾਣੇ ਨੇ, ਲੋਕ ਸੰਗੀਤ ਹੈ, ਸਭ ਕੁਛ ਹੈ। ਲੇਕਿਨ ਜ਼ਬਾਨ ਜਿਹੜੀ ਅਗਰ ਤੁਸੀਂ ਅੰਗਰੇਜ਼ੀ 'ਚ ਵੀ ਲਿਖੋ, ਉਰਦੂ 'ਚ ਲਿਖੋ, ਜਿੱਥੇ ਮਰਜ਼ੀ ਲਿਖੋ, ਉਹਦਾ ਜਿਹੜਾ ਈਥੋਸ ਹੈ, ਯਾਨੀ ਉਹਦੇ ਜਿਹੜਾ ਖਮੀਰ ਹੈ, ਉਹ ਪੰਜਾਬੀ ਹੋਣਾ ਚਾਹੀਦਾ, ਤਾਂ ਕਿ ਉਹ ਜ਼ਬਾਨ ਦੀ ਜਿਹੜੀ ਤਾਕਤ ਹੈ ਉਹ ਜ਼ਾਇਲ ਹੋ ਜਾਏ। ਸਾਡੇ ਬਹੁਤ ਸਾਰੇ ਪੰਜਾਬੀ ਰਾਈਟਰਸ ਜਿਹੜੇ ਨੇ, ਮੰਟੋ ਸਾਹਿਬ ਦੇਖੋ, ਮੰਟੋ ਸਾਹਿਬ ਕਿਆ ਉਰਦੂ ਲਿਖਦੇ ਨੇ, ਕੋਈ ਲਖਨਊ ਦੀ ਉਰਦੂ ਤਾਂ ਨਹੀਂ ਲਿਖ ਰਹੇ ਜਾਂ ਦਿੱਲੀ ਦੀ, ਉਹ ਪੰਜਾਬ ਦੀ ਉਰਦੂ ਲਿਖ ਰਹੇ। ਖੁਸ਼ਵੰਤ ਸਿੰਘ ਅੰਗਰੇਜ਼ੀ ਲਿਖਦਾ ਹੈ, ਲੇਕਿਨ ਪੰਜਾਬ ਦੀ ਅੰਗਰੇਜ਼ੀ ਲਿਖਦਾ। ਤੇ ਉਹ ਪੁੱਛਦੇ ਮੈਨੂੰ ਕਿ ਬਈ ਤੁਸੀਂ ਕਿਸ ਜ਼ਬਾਨ ਵਿੱਚ ਲਿਖਦੇ ਹੋ? ਮੈਂ ਕਹਿੰਦਾ ਮੈਂ ਪੰਜਾਬੀ ਜ਼ਬਾਨ ਵਿੱਚ ਲਿਖਦਾ, ਭਾਵੇਂ ਮੈਂ ਉਰਦੂ 'ਚ ਲਿਖਾਂ, ਅੰਗਰੇਜ਼ੀ ਲਿਖਾਂ, ਉਹ ਹੁੰਦੀ ਪੰਜਾਬੀ ਵਿੱਚ ਹੀ ਹੈ। ਅੱਛਾ ਸਰਮਾ ਸਾਹਿਬ, ਤੁਹਾਡਾ ਇਹ ਖਿਆਲ ਹੈ ਕਿ ਜਿਹੜੀ ਪੰਜਾਬੀ ਜ਼ਬਾਨ ਹੈ ਉਹਨੂੰ ਕੋਈ ਖਤਰਾ ਨਹੀਂ, ਜਿਹੜੇ ਸਾਡੇ ਸੂਫੀਆ ਦੀ ਜਾਂ ਜਿਹੜੀ ਸਾਡੀ ਓਰਲ ਟ੍ਰੈਡੀਸ਼ਨ ਹੈ ਉਹ ਇੰਨੀ ਸਟਰੋਂਗ ਹੈ ਕਿ ਉਹਦਾ ਕੋਈ ਤੋੜ ਹੀ ਨਹੀਂ, ਜਿਵੇਂ ਸ਼ਾਹ ਹੁਸੈਨ ਨੇ, ਬੁੱਲੇ ਸ਼ਾਹ ਨੇ? ਨਹੀਂ ਤਾਂ ਮਿਊਜ਼ਿਕ ਦੇਖੋ ਨਾ, ਮਿਊਜ਼ਿਕ ਬਈ ਤੁਹਾਡੇ ਕੋਲ ਨੂਰ ਜਹਾਂ ਹੈ, ਤੁਹਾਡੇ ਕੋਲ ਜ਼ੁਬੈਦਾ ਖਾਨਮ ਹੈ, ਤੁਹਾਡੇ ਕੋਲ ਨੁਸਰਤ ਫਤਿਹ ਅਲੀ ਖਾਨ ਹੈ, ਮੈਨੂੰ ਕੀ ਡਰਨ ਦੀ ਜ਼ਰੂਰਤ? ਮੈਂ ਤਾਂ ਬੜਾ ਕੌਨਫੀਡੈਂਟ ਹਾਂ। ਤੁਸੀਂ ਇੱਕ ਲਾ ਦਿੰਦੇ ਹੋ, ਮਨ ਟੰਟ ਕੇ ਆ ਬੇਪਰਵਾਹ ਨਾਲ, ਸਭ ਖਤਮ ਖਤਮ, ਹਰ ਚੀਜ਼, ਸੁਰਖੀ ਪਾਊਡਰ, ਇਹ ਗਲੈਮਰ ਸ਼ਲੈਮਰ ਖਤਮ। ਉਹ ਇੱਕ ਬੰਦੇ ਦੀ ਮਤਲਬ ਉਹ ਹੱਥੋਂ ਆਵਾਜ਼ ਆਉਂਦੀ ਹੈ ਜਦੋਂ, ਤੇ ਉਹ ਗੱਲ ਖਤਮ ਹੋ ਜਾਂਦੀ ਹੈ। ਅੱਛਾ ਸਰਮਾ ਸਾਹਿਬ, ਇਹ ਤੁਸੀਂ ਦੱਸੋ ਕਿ ਜਿਹੜਾ ਸਾਡੇ ਇੱਕ ਹੈ ਕਿ ਜੀ ਪੰਜਾਬੀ ਜ਼ੁਬਾਨ ਪਿਛਲੇ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਜਿਹੜੇ ਪਾਕਿਸਤਾਨੀ ਨੇ, ਖਾਸ ਤੌਰ 'ਤੇ ਪੰਜਾਬ ਨੇ ਆਪਣੀ ਜ਼ੁਬਾਨ ਛੱਡ ਕੇ ਇੱਕ ਕੰਪਲੈਕਸ ਜਿਹਾ ਪੈਦਾ ਹੋ ਗਿਆ ਜੀ, ਜਿਵੇਂ ਤੁਸੀਂ ਪਹਿਲੇ ਹੀ ਗੱਲ ਕੀਤੀ ਕਿ ਉਰਦੂ ਬੋਲਣਾ, ਅੰਗਰੇਜ਼ੀ ਬੋਲਣਾ, ਔਰ ਫਿਰ ਇਹ ਸਮਝਣਾ ਕਿ ਸ਼ਾਇਦ ਇਹਦੇ 'ਚ ਕੋਈ ਅਸੀਂ ਇਲਮੀ ਤੌਰ 'ਤੇ ਤਰੱਕੀ ਨਹੀਂ ਕਰ ਸਕਦੇ। ਹੁਣ ਕੋਈ 80 ਸਾਲਾਂ ਬਾਅਦ, 78 ਸਾਲਾਂ ਬਾਅਦ, ਥੋੜ੍ਹਾ ਜਿਹਾ ਪਿਛਲੇ ਕੁਛ ਸਾਲਾਂ ਤੋਂ, ਮਤਲਬ ਤੁਸੀਂ ਵੇਖੋ ਕਿ 95 92 ਜਾਂ 50 ਦੀ ਜਿਹੜੀ ਦਹਾਈ ਸੀ, ਉਹਦੇ ਵਿੱਚ ਡਾਕਟਰ ਫਕੀਰ ਮੁਹੰਮਦ ਫਕੀਰ, ਸਲੀਮ ਖਾਂ ਗਿੰਮੀ ਜਾਂ ਆਸਫ ਖਾਨ ਜਾਂ ਉਹਨਾਂ ਦੇ ਸਾਥੀਆਂ, ਉਸ ਜ਼ਮਾਨੇ ਦੇ ਵਿੱਚ ਪੰਜਾਬੀ ਦੇ ਵਿੱਚ ਕੰਮ ਕਰਨ ਨੂੰ ਇੰਝ ਸਮਝਿਆ ਜਾਂਦਾ ਸੀ ਕਿ ਜਿਵੇਂ ਕੋਈ ਇਹ ਪਾਕਿਸਤਾਨ ਦੇ ਖਿਲਾਫ ਹੋ ਰਿਹਾ ਜਾਂ ਕੋਈ ਗੱਦਾਰੀ ਹੈ। ਇਹ ਰਵੱਈਏ ਕਿਆ ਵਕਤੀ ਹੁੰਦੇ ਨੇ ਜਾਂ ਇਹ ਕੋਈ ਇਹ ਬਣਾਏ ਜਾਂਦੇ ਨੇ ਜਾਂ ਇਹ ਨੈਚੁਰਲ ਹੁੰਦੇ ਨੇ? ਇਹਦਾ ਕਿਸ ਤਰੀਕੇ ਨਾਲ ਪੰਜਾਬੀ ਇੱਕ ਬਿਹਤਰ ਆਪਣੇ, ਕਿਸੇ ਤੇ ਇਹ ਨਹੀਂ ਕਿ ਤੁਸੀਂ ਦੂਜੇ ਤੇ ਕਬਜ਼ਾ ਕਰਨਾ ਹੈ, ਦੂਜੇ ਨੂੰ ਹੀਣਾ ਕਰਨਾ ਹੈ, ਦੂਜੇ ਨੂੰ ਥੱਲੇ ਕਰਨਾ ਹੈ, ਲੇਕਿਨ ਇਹ ਵੀ ਕਿ ਕਿਸ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਪ੍ਰੈਜੈਂਟੇਸ਼ਨ ਹੋ ਸਕਦੀ? ਬਈ ਜਿਹਨੇ ਲਿਖਣਾ ਪੰਜਾਬੀ ਉਹ ਲਿਖਦਾ ਰਹੇਗਾ, ਉਹਨੂੰ ਇਹ ਪਰਵਾਹ ਥੋੜ੍ਹੀ ਹੈ ਕਿ ਮੈਨੂੰ ਵਤਨ ਦੁਸ਼ਮਣ ਕਹਿ ਰਿਹਾ ਜਾਂ ਉਰਦੂ ਦੁਸ਼ਮਣ ਕਹਿ ਰਿਹਾ ਜਾਂ ਫਲਾਂ ਕਹਿ ਰਿਹਾ। ਉਹਨੇ ਤਾਂ ਲਿਖਣਾ, ਉਹਨੂੰ ਲਿਖਦਾ ਰਹੇਗਾ। ਉਹ ਸ਼ਿਵ ਕੁਮਾਰ ਬਟਾਲਵੀ ਜਿਹੜਾ ਇਸ ਚੱਕਰ 'ਚ ਪਿਆ ਹੈ ਕਿ ਬਈ ਉਸ ਇਹਦੀ ਕੀ ਮਤਲਬ ਤੇ ਇਹ ਕੀ ਹੈ ਤੇ ਉਹ ਕੀ ਹੈ, ਉਹ ਤਾਂ ਆਪਣਾ ਕੰਮ ਕਰਕੇ ਚਲਾ ਗਿਆ। ਅਸੀਂ ਅਬ ਲੜਦੇ ਰਹਾਂਗੇ ਆਪਸ ਵਿੱਚ ਜਾਂ ਇਹੀ ਕਰਦੇ ਰਹਾਂਗੇ ਕਿ ਇਹ ਕਿਉਂ ਹੋਇਆ ਤੇ ਉਹ ਕਿਉਂ ਹੋਇਆ। ਜਿਹਨੇ ਕੰਮ ਕਰਨਾ ਉਹ ਤਾਂ ਕੰਮ ਕਰ ਜਾਏਗਾ। ਕਿਸੇ ਨੇ ਕਿਤਾਬ ਲਿਖਣੀ ਹੈ, ਉਹ ਕਿਤਾਬ ਲਿਖ ਜਾਏਗਾ। ਸ਼ਾਇਰੀ ਕਰਨੀ ਹੈ, ਸ਼ਾਇਰੀ ਕਰ ਜਾਏਗਾ। ਉਹ ਇਸ ਚੱਕਰਾਂ 'ਚ ਥੋੜ੍ਹੀ ਪਏਗਾ ਕਿ ਬਈ ਮੈਨੂੰ ਵਤਨ ਦੁਸ਼ਮਣ ਕਿਹਾ ਜਾ ਰਿਹਾ ਜਾਂ ਮਫਨਾ ਕੀਤਾ ਜਾ ਰਿਹਾ ਹੈ। ਉਹ ਮੇਰਾ ਨਹੀਂ ਖਿਆਲ। ਔਰ ਇਸ ਲਈ ਉਹ ਆਸਫ ਖਾਨ ਸਾਹਿਬ ਨੇ ਜਿਹੜਾ ਕੰਮ ਕੀਤਾ ਜਾਂ ਹੋਰ ਲੋਕ ਕਰ ਰਹੇ ਨੇ, ਨਰਮ ਸਾਹਿਬ ਨੇ, ਬੜੇ ਉਹ ਮੁਸ਼ਤਾਕ ਸੂਫੀ ਸਾਹਿਬ ਨੇ, ਬਹੁਤ ਆਲਾ ਲੋਕ ਨੇ, ਉਹ ਆਪਣਾ ਕੰਮ ਕਰੀ ਜਾ ਰਹੇ ਨੇ। ਉਹ ਇਸ ਚੱਕਰ 'ਚ ਤਾਂ ਨਹੀਂ ਪੈਂਦੇ। ਅੱਛਾ ਜੀ, ਮੈਂ ਤੇ ਸਰਮਾ ਸਾਹਿਬ ਤੇ ਗੱਲਬਾਤ ਕਰਦੇ ਹੀ ਰਹਿੰਦੇ ਆ। ਮੈਂ ਚਾਹੁੰਦਾ ਕਿ ਜਿਹੜੇ ਹਾਲ 'ਚ ਦੋਸਤ ਬੈਠੇ ਨੇ, ਅਗਰ ਇਹਨਾਂ ਕੋਲ ਵੀ ਸਵਾਲ ਲੈ ਲਏ ਜਾਣ ਤੇ ਇਹ ਸੈਸ਼ਨ ਜ਼ਿਆਦਾ ਬਿਹਤਰ ਹੋ ਸਕਦਾ। ਮਾਈਕ੍ਰੋਫੋਨ ਦਿਓ ਜੀ ਜ਼ਰਾ। ਕੋਈ ਅਗਰ ਕੋਈ ਗੱਲ ਕਰਨਾ ਚਾਹੁੰਦਾ ਤੇ ਹੱਥ ਖੜਾ ਕਰੋ। ਮਲਕ ਸਾਹਿਬ ਨੂੰ ਦਿਓ ਜੀ। ਸਰਮਦ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਸਨ, ਮੈਂ ਵੀ ਇਹ ਸਮਝਦਾ ਕਿ ਜਿਸ ਤਰ੍ਹਾਂ ਇੱਕ ਆਦਮੀ ਦਾ ਤੈਤੂ ਸ਼ਊਰ ਹੁੰਦਾ, ਉਸ ਤਰ੍ਹਾਂ ਇੱਕ ਸੁਸਾਇਟੀ ਜਾਂ ਸਮਾਜ ਦਾ ਤੈਤੂ ਸ਼ਊਰ ਵੀ ਹੁੰਦਾ। ਸਟੇਟ ਦੇ ਨਾਲ
ਜਿਹੜੀਆਂ ਜੁੜੀਆਂ ਹੋਈਆਂ ਹਕੀਕਤਾਂ ਨੇ, ਤੁਸੀਂ ਉਹਨਾਂ ਦੇ ਹੋਣ ਤੋਂ ਵੀ ਇਨਕਾਰ ਨਹੀਂ ਕਰ ਸਕਦੇ। ਕਿਤਾਬਾਂ ਦੇ ਵਿੱਚ ਜਿਹੜੇ ਮੁਖਤਲਿਫ ਲਿੰਗੁਇਸਟ ਨੇ ਜਾਂ ਜਿਹੜੇ ਸਾਈਕੋਲੋਜਿਸਟ ਨੇ ਜ਼ਬਾਨ ਦੇ ਉੱਤੇ ਕੰਮ ਕਰਨ ਵਾਲੇ, ਉਹ ਇਸ ਗੱਲ ਦੇ ਉੱਤੇ ਕਾਇਲ ਨੇ ਕਿ ਮਾਦਰੀ ਜ਼ਬਾਨ ਜਾਂ ਮਾਂ ਬੋਲੀ ਜਿਹੜੀ ਹੈ ਸਿੱਖੀ ਨਹੀਂ ਜਾਂਦੀ, ਐਕਵਾਇਰ ਕੀਤੀ ਜਾਂਦੀ ਹੈ, ਤੁਹਾਡੇ ਮਾਹੌਲ ਦਾ ਹਿੱਸਾ ਹੁੰਦੀ ਹੈ। ਤੁਹਾਡਾ ਪਿਓ ਵੀ ਬੋਲ ਰਿਹਾ, ਮਾਂ ਵੀ, ਭੈਣ ਭਰਾ, ਬਾਕੀ ਹਰ ਪਾਸੇ ਉਹ ਸਾਊਂਡ ਜਿਹੜੀਆਂ ਕੰਨ ਦੇ ਵਿੱਚ ਪੈਂਦੀਆਂ ਨੇ, ਉਹਨਾਂ 'ਚ ਮਾਨਵੀਅਤ ਪੈਦਾ ਹੋ ਜਾਂਦੀ ਹੈ ਤੁਹਾਡੇ ਮਾਹੌਲ ਦੇ ਹਵਾਲੇ ਦੇ ਨਾਲ। ਤੇ ਇਹ ਗੱਲ ਤੇ ਠੀਕ ਹੈ, ਲੇਕਿਨ ਨਾਲ ਹੀ ਇਹਦੇ ਇੱਕ ਮਤਵਾਜ਼ੀ ਹਕੀਕਤ ਹੋਰ ਵੀ ਹੈ ਕਿ ਕਿਸੇ ਸਮਾਜ ਦੇ ਅੰਦਰ ਜ਼ੁਬਾਨ ਦੇ ਸਟੇਟਸ ਦਾ ਦਾਰੋ ਮਦਾਰ ਆਮ ਤੌਰ ਤੇ ਗੈਰ ਲਿਸਾਨੀ ਮਲਹੂਜ਼ਾਤ ਦੇ ਉੱਤੇ ਹੁੰਦਾ ਹੈ। ਯਾਨੀ ਉਹਦੇ ਨਾਲ ਨੌਕਰੀ ਮਿਲਣ ਦੇ ਇਮਕਾਨਾਤ ਵਿੱਚ ਇਜ਼ਾਫਾ ਹੋਏਗਾ ਜਾਂ ਨਹੀਂ, ਉਹਦੇ ਨਾਲ ਕਾਰੋਬਾਰ ਤੁਸੀਂ ਨਾ ਹੁੰਦੇ ਤੇ ਕਿਸੇ ਡਿਸਕਸ਼ਨ ਅਸੀਂ ਤੁਹਾਡੀ ਜਿਹੜੀ ਕੰਮ ਕਰ ਗਈ, ਤੁਹਾਡਾ ਵੀ ਤੇ ਇਹਨਾਂ ਦਾ ਵੀ। ਤੇ ਮਤਲਬ ਐਵੇਂ ਕਿ ਨਿਸਾਬ ਦੀ ਕਿਹੜੀ ਜ਼ੁਬਾਨ ਨੇ, ਕਿਹਨੂੰ ਲਾਜ਼ਮੀ ਮਜ਼ਮੂਨ ਦੀ ਹਸੀਅਤ ਹਾਸਿਲ ਹੈ, ਤੇ ਇਹਦੇ ਨਾਲ ਫਰਕ ਤੇ ਪੈਂਦਾ ਵੇ। ਯਾਨੀ ਗੱਲ ਲੰਮੀ ਹੋ ਗਈ, ਕਹਿਣ ਦਾ ਮਤਲਬ ਐਵੇਂ ਕਿ ਬੜੀ ਮੁਸ਼ਕਲ ਬਾਜ਼ੂਕਾਤ ਪੇਸ਼ ਆ ਜਾਂਦੀ ਹੈ ਕਿ ਆਈਡੀਆ ਲੱਗਦਾ ਹੈ ਪੰਜਾਬੀ ਦੇ ਵਿੱਚ ਸੋਚ ਰਿਹਾ ਹੈ, ਥੋੜ੍ਹਾ ਜਿਹਾ ਉਰਦੂ ਦੇ ਵਿੱਚ ਸੋਚ ਰਿਹਾ ਹੈ, ਲਿਖਣੀ ਅੰਗਰੇਜ਼ੀ ਪੈ ਜਾਂਦੀ ਹੈ, ਤਕਰੀਰ ਕਰਨੀ ਹੋਏ ਤੇ ਉਰਦੂ ਦੇ ਵਿੱਚ, ਤੇ ਇਬਾਦਤ ਕਰਨੀ ਹੋਏ ਤੇ ਫਿਰ ਇੱਕ ਚੌਥੀ ਜ਼ੁਬਾਨ ਦੇ ਵਿੱਚ। ਤੇ ਇਹ ਜਿਹੜੀਆਂ ਰਿਐਲਿਟੀ, ਮਤਲਬ ਇੱਕ ਸਮਾਜੀ ਰਿਐਲਿਟੀ ਹੈ, ਇੱਕ ਮਮਲਕਤੀ ਰਿਐਲਿਟੀ ਹੈ, ਕਿਸ ਤਰ੍ਹਾਂ ਜੋੜਾਂਗੇ ਜਾਂ ਕਰਨਾ ਕੀ ਚਾਹੀਦਾ ਸਾਨੂੰ, ਜਾਂ ਬੇਪਰਵਾਹ ਹੋ ਕੇ ਲਿਖਦੇ ਜਾਈਏ ਜਿਸ ਤਰ੍ਹਾਂ ਤੁਸੀਂ ਕਿਹਾ? ਨਹੀਂ, ਉਹ ਤਾਂ ਫਿਰ ਤੁਹਾਨੂੰ ਯੂ ਹੈਵ ਟੂ ਲਰਨ ਦ ਟੈਕਨੀਕਸ ਆਫ ਦ ਸਟੇਟ ਐਂਡ ਜੋ ਵੀ ਲਿੰਗੁਇਸਟਿਕ ਬੁਲਸ਼ਿਟ ਹੈ ਤੇ ਉਹ ਮਾਸਟਰ ਕਰਨੀ ਪਏਗੀ ਨਾ, ਕਿ ਭਾਈ ਇੰਟਰਵਿਊ ਦੇਣ ਜਾਣਾ ਤਾਂ ਅੰਗਰੇਜ਼ੀ ਠੀਕ ਕਰ ਲਾਂ, ਮੈਂ ਉਰਦੂ ਆਪਣੀ ਠੀਕ ਕਰ ਲਾਂ, ਕਿਉਂਕਿ ਮੈਨੂੰ ਨੌਕਰੀ ਚਾਹੀਦੀ ਹੈ। ਪੰਜਾਬੀ ਸਾਈਕੀ ਇਹ ਵੀ ਤਾਂ ਹੈ ਨਾ, ਟੂ ਪਲੇ ਵਿਦ ਦ ਸਿਸਟਮ ਔਰ ਸਟ੍ਰੈਟੇਜਾਈਜ਼ ਕੀਤਾ ਜਾਏ, ਮੁਖਤਲਿਫ ਸਟ੍ਰੈਟੇਜੀਜ਼ ਬਣਾਈ ਜਾਣ, ਕਿਉਂਕਿ ਤੁਸੀਂ ਇੱਥੇ ਰਹਿਣਾ ਹੈ, ਸਰਵਾਈਵ ਕਰਨਾ ਹੈ ਪੰਜਾਬ ਵਿੱਚ, ਤੇ ਹਾਊ ਟੂ ਯਾਨੀ ਕਿ ਸਬਵਰਟ ਕਿਸ ਤਰ੍ਹਾਂ ਕਰਨਾ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਗਿਵਨ ਨੇ, ਗਿਵਨ ਟੈਕਨੀਕਸ ਨੇ, ਮਾਰਕੀਟੇਬਲ ਜਿਹੜੀਆਂ ਸਕਿੱਲਸ ਨੇ, ਉਹ ਲਰਨ ਕੀਤੀਆਂ ਜਾਣ। ਤਾਂ ਅਗਰ ਮਾਰਕੀਟੇਬਲ ਸਕਿੱਲ ਨਹੀਂ ਹੈ ਤਾਂ ਤੁਹਾਨੂੰ ਨੌਕਰੀ ਤਾਂ ਨਹੀਂ ਮਿਲੇਗੀ ਨਾ। ਲੇਕਿਨ ਅਗਰ ਤੁਸੀਂ ਮਾਰਕੀਟੇਬਲ ਸਕਿੱਲ ਨੂੰ ਹੀ ਆਪਣਾ ਹੀ ਬੀਇੰਗ ਬਣਾ ਲਓ ਕਿ ਸਾਰਾ ਕੁਝ ਹੀ ਦੇ ਦਿਓ ਉਹਨੂੰ, ਆਪਣਾ ਮਤਲਬ ਖਮੀਰ ਵੀ ਦੇ ਦਿਓ, ਆਪਣੀ ਮੈਮਰੀ ਵੀ ਦੇ ਦਿਓ, ਤਾਂ ਜ਼ਾਹਿਰ ਹੈ ਉਹ ਇੱਕ ਮਸਲਾ ਹੈ। ਸੋ ਯੂ ਹੈਵ ਟੂ ਪਲੇ ਵਿਦਿਨ ਦ ਸਿਸਟਮ, ਤੁਸੀਂ ਪਲੇ ਕਰਦੇ ਹੋ ਔਰ ਟੈਕਨੀਕਸ ਮਾਸਟਰ ਕਰਦੇ ਹੋ ਤਾਂ ਕਿ ਤੁਸੀਂ ਸਰਵਾਈਵ ਕਰ ਸਕੋ। ਵਰਨਾ ਤਾਂ ਇੱਕ ਫੈਂਟਸੀ ਰਹੇਗੀ ਕਿ ਭਾਈ ਉਹ ਪੰਜਾਬੀ ਤੇ ਅਸੀਂ ਹੈ ਤੇ ਉਹ ਤੁਹਾਨੂੰ ਇਟ ਵਿਲ ਨਾਟ ਟੇਕ ਯੂ ਐਨੀਵੇਅਰ। ਤੇ ਪੰਜਾਬ ਤੇ ਇਹਦੇ 'ਚ ਬਹੁਤ ਜ਼ਬਰਦਸਤ ਹੈਗਾ। ਉਹ ਕਹਿੰਦਾ ਬਹੂ ਤੈਨੂੰ ਕਿੰਨੀ ਅੰਗਰੇਜ਼ੀ ਆਉਂਦੀ ਹੈ, ਲਓ ਜੀ ਆ ਲੈ ਲਾ, ਫਲਾਣਾ ਲੈ ਲਾ, ਖੁਸ਼ਵੰਤ ਸਿੰਘ ਲੈ ਲਾ। ਉਹ ਕਹਿੰਦਾ ਬਈ ਕਿੰਨੀ ਸਾਇੰਸ ਆਉਂਦੀ ਆ, ਕਹਿੰਦਾ ਜੀ ਬੜੀ ਸਾਇੰਸ ਆਉਂਦੀ ਹੈ। ਕਹਿੰਦਾ ਅਬਦੁਲ ਸਲਾਮ ਲੈ ਲਾ, ਡਾਕਟਰ ਅਬਦੁਲ ਸਲਾਮ। ਮਤਲਬ ਉਹਨਾਂ ਨੇ ਕ੍ਰੀਏਟ ਕੀਤਾ ਬਈ ਕਿੱਡਾ ਤੇਰਾ ਗਾਣਾ ਆਉਂਦਾ, ਤੈਨੂੰ ਕੀ ਆਉਂਦਾ ਹੈ, ਬੜੇ ਗੁਲਾਮ ਅਲੀ ਖਾਨ ਲੈ ਲਾ। ਮਤਲਬ ਪੰਜਾਬ ਦੀ ਜਿਹੜੀ ਸਟ੍ਰੈਟਜੀ ਸੀ ਨਾ, ਸਾਰੀਆਂ ਚੀਜ਼ਾਂ, ਮੰਟੋ ਦੀ ਆਪਣਾ ਬਈ ਕਿਹੜਾ ਸ਼ਾਰਟ ਸਟੋਰੀ ਰਾਈਟਰ ਹੈ ਭਾਈ, ਤੇ ਉਹ ਜੀ ਮੰਟੋ ਸਾਹਿਬ ਨੇ ਜਾਂ ਫਲਾਣ, ਸਾਰਾ ਕੰਮ ਪ੍ਰੋਡਕਟ ਤੇ ਹੈ। ਮਤਲਬ ਗੌਤਮ ਕਹਿੰਦਾ ਕਿ ਡੋਂਟ ਫਾਈਟ ਫਾਇਰ ਵਿਦ ਫਾਇਰ, ਕਿ ਅੱਗ ਨਾਲ ਲੜਨ ਦੀ ਤੈਨੂੰ ਅੱਗ ਦੀ ਕੀ ਜ਼ਰੂਰਤ ਹੈ। ਕ੍ਰੀਏਟ ਵਾਟਰ, ਪਾਣੀ ਪੈਦਾ ਕਰ, ਉਹ ਖੁਦ ਬਹੁਤ ਖਤਮ ਹੋ ਜਾਏਗੀ। ਤੇ ਦਿਸ ਇਜ਼ ਦ ਵੇ ਟੂ ਸਰਵਾਈਵ ਹੈ। ਸਹੀਦ ਸਾਹਿਬ, ਮੇਰਾ ਜੀ ਸਵਾਲ ਹੈ, ਤੁਹਾਡੀ ਜਿਹੜੀ ਆਖਰੀ ਗੱਲ ਹੈ ਕਿ ਅੱਗ ਦੇ ਨਾਲ ਲੜਨ ਲਈ ਅੱਗ ਬਣਨਾ ਤੇ ਪਾਣੀ ਕ੍ਰੀਏਟ ਕਰਨਾ, ਮੇਰਾ ਸਵਾਲ ਇਹ ਹੈ ਕਿ ਮਸਲਨ ਜਿਹੜੀ ਸਾਡੀ ਨੌਜਵਾਨ ਨਸਲ ਹੈ ਉਹਨਾਂ ਦੇ ਅੰਦਰ ਕਿਤਾਬਾਂ ਪੜ੍ਹਨ ਦੀ ਸ਼ੌਕ ਜਾਂ ਆਦਤ ਉਵੇਂ ਨਹੀਂ ਜਿਹੜੀ ਸਾਡੀ ਜਨਰੇਸ਼ਨ ਦੇ ਲੋਕ ਪੜ੍ਹਦੇ ਸਨ ਜਾਂ ਸਾਡੇ ਤੋਂ ਪਹਿਲੇ ਕਿਤਾਬਾਂ ਪੜ੍ਹਦੇ ਸਨ। ਤੇ ਜਿਹੜੀ ਸਾਇੰਸ ਟੈਕਨੋਲੋਜੀ
ਜਿਹੜੀ ਬੱਚੇ ਜਿਵੇਂ ਆਪਣੀ ਜ਼ਿੰਦਗੀ ਨੂੰ ਹੁਣ ਵੇਖਦੇ ਨੇ ਉਹਦੀ ਸਿਰਫ ਮਟੀਰੀਅਲਿਜ਼ਮ ਹੈ, ਉਸ ਤਰ੍ਹਾਂ ਦਾ ਨਾ ਰੋਮਾਂਸ ਹੈ, ਨਾ ਫਲਸਫਾ ਹੈ, ਨਾ ਕੁਝ ਮਟੀਰੀਅਲ ਇੰਟਰਸਟ ਨੇ ਕਿ ਉਹਨਾਂ ਨੇ ਕਿਵੇਂ ਅੱਗੇ ਵਧਣਾ। ਅਤੇ ਇਹ ਜਿਹੜਾ ਹੈ ਉਹ ਜਿਹੜਾ ਪਾਣੀ ਕ੍ਰੀਏਟ ਕਰਨਾ ਹੈ ਅੱਗ ਨਾਲ ਲੜਨ ਵਾਸਤੇ, ਉਹ ਪਾਣੀ ਕਿਵੇਂ ਕ੍ਰੀਏਟ ਹੋਏਗਾ? वही ना अंग्रेजी सीखो ना, जब साइंस सीखो, सारिया चीज़ां सीखो, मार्केटेबल स्किल्स जड़ियां ने। मतलब है तुसी कह रहे हो ना कि पानी का मतलब है कि तुसी क्रिएट करते हो, क्रिएट। तो एक स्ट्रैटेजी तो है ना कि पानी होएगा तो अग खुद बहुत बुझ जाएगी। अगर पानी नहीं है तो फिर मतलब अगर पानी नहीं है तो फिर की करोगे? फिर तो अग नाल अग लड़ते रहो या सड़ जाओगे। सो दी आइडिया इज़ दिस कि सब तो ज़्यादा ज़रूरी है प्रोडक्शन, मतलब प्रोड्यूस करना, पैदा करना, चीज़ां तख्लीक करते रहना, तख्लीक करते रहना, हर वक्त तख्लीकी तौर पर सोचते रहना, वरना नहीं वो। बाकी है कि जी वो नवी जनरेशन तो ये वो है सारा नॉस्टैल्जिया है साडा कि जी असी तो बड़े रोमांटिक सां, असी फलाने सां, असी फलाने। वो मैमरी है, वो तो को सिख ਉਹਦੇ ਨਾਲ ਚਲਦੇ ਚਲਦੇ ਅੱਗੇ ਜਾਣਾ ਪਏਗਾ ਨਾ। ਉਹ ਨਵੀਂ ਜਨਰੇਸ਼ਨ ਉਹਦੇ ਨਵੇਂ ਚੈਲੰਜਸ ਨੇ, ਅਟੈਂਸ਼ਨ ਸਪੈਨਸ ਹੋ ਰਹੇ ਨੇ, ਐਨਵਾਇਰਨਮੈਂਟ ਹੋ ਰਿਹਾ ਹੈ, ਜਿਹੜੀ ਰਿਦਮ ਆਫ ਲਾਈਫ ਜਿਹੜੀ ਹੈ, ਰਫਤਾਰ ਜ਼ਿੰਦਗੀ ਦੀ ਉਹ ਮੁਖਤਲਿਫ ਹੈ। ਉਹ ਉਹੋ ਜਿਹੀ ਰਫਤਾਰ ਥੋੜ੍ਹੀ ਕਿ ਟਾਂਗਾ ਜਾ ਰਿਹਾ ਤਾਂ ਟਕ 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 ਤੇ ਹੋ ਰਿਹਾ ਜਾਂ ਕੋਈ। ਸੋ ਇਹ ਸਾਰੀਆਂ ਚੀਜ਼ਾਂ ਸਾਡੇ 'ਤੇ ਅਸਰ ਅੰਦਾਜ਼ ਹੁੰਦੀਆਂ ਅਤੇ ਉਹਦੇ ਮੁਤਾਬਿਕ ਫਿਰ ਉਸ ਚੈਲੰਜ ਨੂੰ ਲੈ ਕੇ ਬੰਦੇ ਨੇ ਸਟ੍ਰੈਟਜੀ ਬਣਾਉਣੀ ਹੈ ਔਰ ਉਹਦੇ ਬਾਅਦ ਫਿਰ ਉਹਨੂੰ ਮਤਲਬ ਫੇਸ ਕਰਨਾ। ਜੀ ਸਰ, ਤੁਸੀਂ ਗੱਲ ਕਰ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਦੀ ਮਿਸਾਲ ਦੇ ਰਹੇ ਸੀ ਕਿ ਸ਼ਿਵ ਕੁਮਾਰ ਬਟਾਲਵੀ ਨੇ ਲਿਖ ਦਿੱਤਾ ਪੰਜਾਬੀ ਦੇ ਅੰਦਰ ਅਤੇ ਬਾਕੀ ਵੀ ਲਿਖਦੇ ਰਹਿਣ। ਇਸੇ ਤਰੀਕੇ ਨਾਲ ਮੈਡਮ ਨੂਰਜਹਾਂ ਦੀ ਮਿਸਾਲ ਦਿੱਤੀ, ਸਾਰੀਆਂ ਬਹੁਤ ਵੱਡੀਆਂ ਮਿਸਾਲਾਂ ਹਨ। ਲੇਕਿਨ ਸਰ ਮੈਂ ਛੋਟੀ ਜਿਹੀ ਗੱਲ ਇਹ ਸਮਝਣਾ ਚਾਹਾਂਗਾ ਕਿ ਜਿੱਥੇ ਸਟੇਟ ਦੀ ਓਨਰਸ਼ਿਪ ਨਹੀਂ ਹੈ ਔਰ ਆਪਣੀ ਜ਼ਬਾਨ ਤੋਂ ਤੋੜਿਆ ਜਾਂਦਾ ਹੈ, ਉਹਦੇ 'ਚ ਹਰ ਤਰੀਕੇ ਦੇ ਨਾਲ ਐਜੂਕੇਸ਼ਨ ਸਿਸਟਮ ਦੇ ਅੰਦਰ ਉਹ ਬੋਲੀ ਨਹੀਂ ਹੈ। ਸ਼ੁਰੂ ਤੋਂ ਸਕੂਲਸ ਦੇ ਅੰਦਰ ਸਕੂਲ ਤੋਂ ਪਹਿਲਾਂ ਹੀ ਬੱਚੇ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਤੂੰ ਨਹੀਂ ਗੱਲ ਕਰਨੀ, ਪੰਜਾਬੀ 'ਚ ਨਹੀਂ ਬੋਲਣੀ। ਇਸ ਤਰੀਕੇ ਦੀਆਂ 4-5 ਮਿਸਾਲਾਂ ਹੋਰ ਵੀ ਅਸੀਂ ਦੇ ਸਕਦੇ ਹਾਂ। ਅਤੇ ਮੈਂ ਸਰ ਸਮਝਣਾ ਇਹ ਚਾਹਾਂਗਾ ਕਿ ਜਿਹੜੀ ਕ੍ਰੀਏਸ਼ਨ ਹੈ ਉਸ ਬੋਲੀ ਦੇ ਅੰਦਰ, ਜਦੋਂ ਸ਼ੁਰੂ ਤੋਂ ਹੀ ਉਸ ਨੂੰ ਹਟਕ ਪਾ ਦਿੱਤੀ ਜਾਏਗੀ ਉਸ ਬੋਲੀ ਦੇ ਅੰਦਰ, ਅਤੇ ਉਹ ਫਿਰ ਕਿਵੇਂ ਉਹ ਕ੍ਰੀਏਟ ਕਰ ਪਾਏਗਾ? ਮਿਸਾਲ ਮੈਂ ਆਪਣੇ ਪਾਕਿਸਤਾਨੀ ਪੰਜਾਬ ਦੀ ਤੁਹਾਨੂੰ ਦਿੰਦਾ ਕਿ ਇੱਥੇ ਜੋ ਕੁਝ ਹੋ ਰਹੀ ਹੈ ਇਹਦੇ ਅੰਦਰ ਹੁਣ ਪੰਜਾਬੀ ਦੇ ਅੰਦਰ ਜੋ ਕੁਝ ਕ੍ਰੀਏਟ ਹੋ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਸੱਚੀ ਕ੍ਰੀਏਸ਼ਨਸ ਹੈ? ਔਰ ਅਗਰ ਇਹਦੇ ਅੰਦਰ ਇਹ ਹਟਕ ਇਹ ਸਾਰੀ ਚੀਜ਼ਾਂ ਇਹ ਨਾ ਹੋਏ ਔਰ ਨੈਚੁਰਲ ਪ੍ਰੋਸੈਸ ਦੇ ਤਹਿਤ ਚੀਜ਼ਾਂ ਚੱਲਣ, ਤਾਂ ਉਹ ਕ੍ਰੀਏਸ਼ਨ ਕਿਸ ਤਰ੍ਹਾਂ ਦੀ ਹੋਏਗੀ? देखो जी, दो प्रॉब्लम्स हैं। एक है पॉलिटिकल और सोशोलॉजिकल पोजीशन ऑफ पंजाबी लैंग्वेज। लैंग्वेजेस दिया बाकी ज़बानां दा भी, सिंधी, पंजाबी, अपना पश्तो, ये सारे ज़बानां दा एक सोशोलॉजिकल यानी एक पॉलिटिकल स्टेट दी लैवल दी मतलब ਉਹਦੀ पोजीशन है, ਤੇ ਇੱਕ ਉਹਦੀ ਆਵਾਮ ਦੀ ਜਾਂ ਲੋਕਾਂ ਦੀ ਔਰ ਕ੍ਰੀਏਟੀਵਿਟੀ ਔਰ ਲਿਖਣਾ ਪੜ੍ਹਨਾ। ਜਿਹੜੀ ਐਜੂਕੇਸ਼ਨ ਦਾ ਸਿਸਟਮ ਜਿਹੜਾ ਹੈ ਉਹ ਜ਼ਾਹਿਰ ਸਟੇਟ ਦੇ ਹੱਥ 'ਚ ਹੈ ਕਿ ਉਹ ਤੁਹਾਨੂੰ ਕਹਿੰਦੇ ਨਹੀਂ ਪੜ੍ਹਨ ਦਿੰਦਾ। ਫਰਜ਼ ਅਸੀਂ ਕਹਿੰਦੇ ਹਾਂ ਜੀ 8ਵੀਂ ਤੱਕ ਜ਼ਬਾਨ ਪੜ੍ਹਾਉਣੀ ਚਾਹੀਦੀ ਹੈ ਅਤੇ ਉਹ ਨਹੀਂ ਕਰਦੇ। ਅਗਰ ਜਾਂ ਅਸੀਂ ਕਹਿੰਦੇ ਹਾਂ ਜੀ ਪੰਜਾਬੀ ਵਿੱਚ ਬਹੁਤ ਜ਼ਿਆਦਾ ਅਖਬਾਰ ਛਪਣੇ ਚਾਹੀਦੇ ਨੇ ਜਾਂ ਕੁਛ ਹੋਣਾ ਚਾਹੀਦਾ ਹੈ। ਇੱਕ ਜ਼ਮਾਨੇ 'ਚ ਹੈ ਸੀ ਨਾ ਅਖਬਾਰ ਛਪਿਆ ਸੀ ਸੱਜਣ ਅਤੇ ਉਹ ਵੀ ਮਤਲਬ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਹਾਲਾਂਕਿ ਉਹਦੇ 'ਚ ਬੜੇ ਬੜੇ ਪੰਜਾਬੀ ਫਿਊਡਲ ਜਿਹੜੇ ਸਨ ਉਹ ਇਨਵੈਸਟ ਕਰਨ ਨੂੰ ਕੋਸ਼ਿਸ਼ ਕੀਤੀ ਉਹਨਾਂ ਨੇ, ਲੇਕਿਨ ਨਹੀਂ ਕੀਤੀ। ਅਤੇ ਸਟੇਟ ਦੇ ਜਿਹੜੇ ਮਸਲੇ ਨੇ ਨਾ ਉਹ ਪੋਲੀਟੀਕਲ ਮਸਲੇ ਨੇ ਔਰ ਉਹਨਾਂ ਦਾ ਹੱਲ ਜਿਹੜਾ ਹੈ ਉਹ ਇੱਕ ਤਰੀਕਾ ਹੈ ਕਿ ਅਰਨ ਕੀਤਾ ਜਾਏ, ਯਾਨੀ ਕਿ ਉਹਨੂੰ ਇੰਨਾ ਐਨਰਿਚ ਕਰ ਦਿੱਤਾ ਜਾਏ ਕਿ ਉਹ ਇਨਐਵਿਟੇਬਲ ਹੋ ਜਾਏ, ਕਿ ਉਹ ਮਜਬੂਰ ਹੋ ਜਾਏ ਸਟੇਟ ਕਿ ਬਈ ਆਈ ਹੈਵ ਟੂ ਰੈਕਗਨਾਈਜ਼। ਇਹਨੂੰ ਮੈਂ ਅਗਰ ਨਾ ਰੈਕਗਨਾਈਜ਼ ਕੀਤਾ तो मेरी स्टेट जी थ्रैटनड है या ख़त्म हो जाएगी। तो एक है कि स्टेट इट सैल्फ कभी नहीं करेगी, वो कुछ नहीं वो तो जाएगी अपने जो ग्लोबल और जोड़े इंटरस्ट ने उन्होंने पुश उन्होंने फोर्स दे विच जाएगी और वही डिसीजन लेगी जोड़े कि उन्होंने सूट करते हैं और जी वो पावर नू ज़्यादा मुस्तहकम करते हैं। मेरे हाल काफ़ी सवाल हो गए ने, अगर कोई और
ਜੀ ਸਰ, ਤੁਹਾਡੇ ਮੁਕਾਲਮੇ ਤੋਂ ਮੈਂ ਇਹ ਸਮਝਿਆ ਕਿ ਖੁਦਰੋ ਪੌਦੇ ਜਿਹੜੇ ਖੁਦ ਉਗਦੇ ਰਹਿਣ ਆਪਣੀ ਤਾਕਤ ਨਾਲ, ਉਹ ਤੇ ਸਰਵਾਈਵ ਕਰਨ ਆਪਣੀ ਜ਼ੁਬਾਨ ਨੂੰ ਬਣਾਉਣ। ਬਾਕੀ ਜਿਹੜੀ ਮੇਨ ਕਲਟੀਵੇਸ਼ਨ ਹੈ ਉਹ ਕਲੋਨੀਅਲ ਹੀ ਰਹੇ। ਤੇ ਮਤਲਬ ਅਗਰ ਅਸੀਂ ਇਸ ਟਾਈਮ ਨੂੰ ਇਹ ਸਮਝੀਏ ਕਿ ਉਹ ਖੁਦਰੋ ਪੌਦਿਆਂ ਨੇ ਇੰਨਾ ਮੋਮੈਂਟਮ ਪੈਦਾ ਕਰ ਦਿੱਤਾ ਕਿ ਹੁਣ ਕਲਟੀਵੇਸ਼ਨ ਵੀ ਉਹੀ ਹੋਏ ਜੋ ਮਾਦਰੀ ਜ਼ੁਬਾਨ ਦੀ ਹੈ, ਤੇ ਉਹਦੇ ਨਾਲ ਇਸ ਜ਼ੁਬਾਨ ਦੀ ਤਰਵੀਜ, ਛਾਤ ਔਰ ਬੜੋਤਰੀ 'ਚ ਬੜਾ ਅੱਗੇ ਚਲੀ ਜਾਏਗੀ। ਜੈਸਾ ਇਕਬਾਲ ਔਰ ਫੈਜ਼ ਅਗਰ ਸਕੂਲ ਵਿੱਚ ਪੰਜਾਬੀ ਪੜ੍ਹੇ ਹੁੰਦੇ ਤਾਂ ਮੁਮਕਿਨ ਨਤੀਜਾ ਹੋਰ ਹੁੰਦਾ। ਤੇ ਅੱਜ ਦੇ ਫੈਜ਼ ਔਰ ਇਕਬਾਲ ਨੂੰ ਅਗਰ ਅਸੀਂ ਸਕੂਲ 'ਚ ਪੰਜਾਬੀ ਪੜ੍ਹਾ ਦਈਏ ਤਾਂ ਮੁਮਕਿਨ ਹੈ ਉਹਦੀ ਸ਼ਾਇਰੀ ਅੱਗੇ ਜਾਂ ਉਹਦਾ ਕਲਾਮ ਜਾਂ ਉਹਦੀ ਆਰਟ ਜਿਹੜੀ ਹੈ ਉਹ ਆਪਣੀ ਜ਼ੁਬਾਨ 'ਚ ਆ ਜਾਏ। ਯਾਨੀ ਇਹਦੇ ਬਾਰੇ 'ਚ ਤੁਹਾਡਾ ਕੀ ਖਿਆਲ? ਦੇਖੋ, ਜਿਹੜਾ ਤਖਲੀਕੀ ਅਮਲ ਹੈ, ਕ੍ਰੀਏਟਿਵ, ਉਹ ਜ਼ਬਾਨ ਦੀ ਜਿਹੜੀ ਹੁੰਦੀ ਹੈ ਨਾ ਸੋਸ਼ਲ ਹਾਇਰਾਰਕੀ, ਉਹਦੀ ਸੋਸ਼ਲ ਜੋ ਵੀ ਹੁੰਦੀ ਉਹ ਤੋਂ ਡਿਲਿੰਕ ਕਰ ਦਿੰਦਾ, ਉਹ ਡਿਲਿੰਕ ਕਰ ਦਿੰਦਾ। ਮਤਲਬ ਵਾਰਿਸ ਸ਼ਾਹ ਇਸ ਲਈ ਤਾਂ ਨਹੀਂ ਲਿਖ ਰਿਹਾ ਕਿ ਮੈਂ ਪੰਜਾਬੀ ਨੂੰ ਪ੍ਰਮੋਟ ਕਰਨਾ ਹੈ, ਇਸ ਲਈ ਤਾਂ ਨਹੀਂ ਲਿਖ ਰਿਹਾ, ਜਾਂ ਗਾਲਿਬ ਇਸ ਲਈ ਤਾਂ ਨਹੀਂ ਲਿਖ ਰਿਹਾ ਕਿ ਜੀ ਮੈਂ ਉਰਦੂ ਨੂੰ ਪ੍ਰਮੋਟ ਕਰਨਾ। ਜਿਹੜਾ ਕ੍ਰੀਏਟਿਵ ਰਿਲੇਸ਼ਨਸ਼ਿਪ ਹੈ, ਤਖਲੀਕੀ ਜਿਹੜਾ ਤਾਲੁਕ ਪੈਦਾ ਹੋ ਰਿਹਾ ਉਹਦੇ ਨਾਲ, ਜ਼ਬਾਨ ਨਾਲ, ਉਹ ਜ਼ਬਾਨ ਨੂੰ ਉਹਦੇ ਜੀ ਸਿਆਸਤ ਅਤੇ ਉਹਦੀ ਸਮਾਜੀ ਜਿਹੜੀ ਹੈਸੀਅਤ ਹੁੰਦੀ ਹੈ ਉਹ ਤੋਂ ਡਿਲਿੰਕ ਕਰ ਦਿੰਦਾ। ਉਹਦਾ ਇਕਬਾਲ ਅਤੇ ਫੈਜ਼ ਨੂੰ ਉਰਦੂਆਈਟ ਜਿਹੜੇ ਨੇ ਉਹ ਜ਼ਿਆਦਾ ਮੰਨਦੇ, ਸ਼ੁਰੂ ਤੋਂ ਬਿਲਕੁਲ ਨਹੀਂ ਮੰਨਦੇ ਸਨ ਕਿ ਬਈ ਇਹ ਪੰਜਾਬੀ ਕਿਸ ਤਰ੍ਹਾਂ ਲਿਖ ਸਕਦਾ ਹੈ ਉਰਦੂ। ਲੇਕਿਨ ਉਹ ਸਟ੍ਰੈਟਜੀ ਹੈ ਜਿਹੜੀ ਕਿ ਪੰਜਾਬ ਦੀ ਹੈ। ਜਿਸ ਤਰ੍ਹਾਂ ਕਿ ਭਾਈ ਆਪਣਾ ਅਬਦੁਲ ਸਲਾਮ ਸਾਹਿਬ ਜਿਹੜੇ ਨੇ ਉਹ ਬਹੁਤ ਵੱਡੇ ਨੋਬੈਲ ਉਹਨਾਂ ਨੇ ਲਿਆ ਜੀ ਸਾਇੰਸ ਦੇ ਵਿੱਚ। ਮਤਲਬ ਇੱਕ ਉਹ ਸਟ੍ਰੈਟਜੀ ਹੈ ਨਾ, ਉਹ ਪੰਜਾਬੀ ਦੇ ਚੱਕਰ 'ਚ ਰਹਿੰਦਾ ਕਿ ਭਾਈ ਮੈਂ ਤਾਂ ਪੰਜਾਬੀ ਹਾਂ, ਮੈਂ ਤਾਂ ਪੈ ਹੋਇਆ, ਮੈਂ ਤਾਂ ਫਲਾਣਾ ਫਲਾਣਾ, ਤਾਂ ਉਹਨੇ ਕਿੱਥੇ ਨੋਬਲ ਪ੍ਰਾਈਜ਼ ਲੈਣਾ ਸੀ। ਗੱਲ ਹੈ ਕਿ ਉਹ ਸਟੇਟ ਨੂੰ ਜਾਂ ਜਿਹੜੀ ਐਸਟੈਬਲਿਸ਼ਡ ਹੁੰਦੀਆਂ ਨੇ ਚੀਜ਼ਾਂ ਉਹਨਾਂ ਨੂੰ ਚੈਲੰਜ ਕਰਨ ਵਾਸਤੇ ਉਹਨਾਂ ਨੂੰ ਮਾਸਟਰ ਵੀ ਕਰਨਾ ਪੈਂਦਾ। ਤੁਸੀਂ ਅਗਰ ਉਹਨੂੰ ਮਾਸਟਰ ਨਹੀਂ ਕਰ ਸਕਦੇ ਤਾਂ ਤੁਸੀਂ ਉਹਨੂੰ ਉਲਟਾ ਕਿਸ ਤਰ੍ਹਾਂ ਸਕਦੇ ਹੋ, ਤੁਸੀਂ ਉਹਨੂੰ ਡੈਂਟ ਕਿਸ ਤਰ੍ਹਾਂ ਪਾ ਸਕਦੇ ਹੋ? ਸੋਚੋ ਨਾ ਖੁਦ ਹੀ। ਜੀ ਜੀ ਬੋਲੋ, ਆਨ ਕਰ ਲਓ ਮਾਈਕ੍ਰੋਫੋਨ। ਆਨ ਹੋ ਗਿਆ। ਮੇਰਾ ਸਵਾਲ ਹੈ ਕਿ ਸਰ ਸਾਰਾ ਸਿਲੇਬਸ, ਦਫ਼ਤਰੀ ਜ਼ਬਾਨ ਤੇ ਹਰ ਤਰ੍ਹਾਂ ਦੀ ਜਿਹੜੀ ਹੈ ਕਮਿਊਨੀਕੇਸ਼ਨ ਹੈ ਉਹ ਸਾਰੀ ਉਰਦੂ ਜਾਂ ਇੰਗਲਿਸ਼ ਹੋ ਰਹੀ ਹੈ, ਤੇ ਕਿਆ ਪੰਜਾਬੀ ਜ਼ਬਾਨ ਦੀ ਸਰਵਾਈਵਲ ਸਿਰਫ ਹੋਣਾ ਹੀ ਰਹੇਗੀ ਕਿ ਅਸੀਂ ਆਪਸ ਦੇ ਵਿੱਚ ਕਮਿਊਨੀਕੇਟ ਜਿਹੜਾ ਪੰਜਾਬੀ 'ਚ ਕਰੀਏ ਸਿਰਫ, ਦੈਟਸ ਇਟ? ਦੂਸਰਾ ਦੈਟਸ ਇਟ ਨਹੀਂ, ਲੇਕਿਨ ਸਰ ਇਸ ਤਰ੍ਹਾਂ ਸਰਵਾਈਵਲ ਕਿਸ ਤਰ੍ਹਾਂ ਚੱਲੇਗੀ ਪੰਜਾਬੀ ਦੀ? ਯਾਨੀ ਸਰ ਜੀ ਕੀ ਮੈਨੂੰ ਤਾਂ ਗੱਲ ਨਹੀਂ ਸਮਝ ਆਈ ਕਿ ਬਈ ਸਾਰੀ ਮੇਰਾ ਮਤਲਬ ਹੈ ਸਿਲੇਬਸ ਸਕੂਲਾਂ ਦਾ। ਇੱਕ ਤਾਂ ਮੈਂ ਸਰ ਸੁਰ ਕੋਈ ਨਹੀਂ ਹੈ, ਮੈਨੂੰ ਸਰਮਦ ਮੈਨੂੰ ਕਹਿ ਦੇ ਤੂੰ। ਅੱਛਾ ਚਲੋ ਸ਼ਰਮਾ ਸਾਹਿਬ, ਸਕੂਲਾਂ, ਕਾਲਜਾਂ ਦਾ, ਦਫ਼ਤਰਾਂ ਦਾ ਸਾਰਾ ਜਿਹੜੀ ਉਹ ਯਾਰ ਉਹ ਸਟੇਟ ਦਾ ਸਿਸਟਮ ਹੈ ਨਾ, ਉਹਨੇ ਨਹੀਂ ਬਦਲਣਾ, ਉਹਨੇ ਆਪਣਾ ਰੱਖਣਾ ਹੈ ਜੋ ਉਹਨੂੰ, ਜੋ ਦੀ ਮਜਬੂਰੀ ਹੈ। ਠੀਕ ਹੈ, ਸਾਡਾ ਕੰਮ ਹੈ ਕਿ ਅਸੀਂ ਆਪਣਾ ਕੰਮ ਕਰਦੇ ਜਾਈਏ, ਬਸ ਇੰਨੀ ਜੀ ਗੱਲ ਹੈ। ਤੇ ਇਹ ਦੂਸਰਾ, ਅਗਰ ਤੁਸੀਂ ਆਪਣਾ ਕੰਮ ਨਹੀਂ ਕਰੋਗੇ ਤਾਂ ਉਹ ਕੁਝ ਵੀ ਨਹੀਂ ਹੋਣਾ। ਪ੍ਰੋਡਕਟ ਤਖਲੀਕ ਜ਼ਿਆਦਾ ਤੋਂ ਜ਼ਿਆਦਾ। ਪੰਜਾਬੀ ਮਿਊਜ਼ਿਕ ਜਿਹੜਾ ਹੈ ਉਹਦਾ ਕੋਈ ਹੈ ਮੁਕਾਬਲਾ? ਕੈਨੇਡਾ 'ਚ ਚਲੇ ਜਾਓ, ਅਮਰੀਕਾ 'ਚ ਚਲੇ ਜਾਓ, ਤਾਂ ਬਸ ਇੱਕ ਕੋਈ ਮੁਕਾਬਲਾ ਨਹੀਂ ਹੈ। ਅਤੇ ਅਸੀਂ ਸੈਮੀਨਾਰ ਜਿੰਨੇ ਮਰਜ਼ੀ ਕਰਦੇ ਕੁਝ ਨਹੀਂ ਹੋਣਾ। ਉਹਨੇ ਇੱਕ ਗਾਣਾ ਖ਼ਤਮ ਕਰ ਦੇਣਾ ਹੈ। ਨੁਸਰਤ ਅਲੀ ਖਾਨ ਨੇ ਉਹ ਇੱਕ ਕਵਾਲੀ ਗਾਏਗਾ ਇਸ ਤਰ੍ਹਾਂ ਦਾ ਗੈਬ, ਉਹ ਪੀਟਰ ਗੈਬਰੀਅਲ ਵੀ ਰੋਣ ਲੱਗ ਪਏਗਾ ਅਤੇ ਫਿਲਿਪ ਗੁਲਾਬਸ ਵੀ ਕਹੇਗਾ ਸਰ ਕਿਆ ਬਾਤ ਹੈ, ਆਪ ਤੋਂ ਗੌਤਮ ਹੈ, ਉਹ ਤਾਂ ਕਦਮਾਂ 'ਚ ਬਹਿ ਜਾਏਗਾ। ਉਹਨੇ ਮੈਡੋਨਾ ਨੂੰ ਵੀ ਬਿਠਾ ਦਿੱਤਾ, ਬੜੇ ਲੋਕਾਂ ਨੂੰ ਬਿਠਾ ਦਿੱਤਾ, ਐਡੇ ਵੱਡੇ ਲੋਕ। ਪੀਟਰ ਗੈਬਰੀਅਲ ਜਿਹਾ ਬੰਦਾ, ਉਹਦਾ ਆਸ਼ਿਕ, ਅਤੇ ਉਹ ਕਿਸ ਤਰ੍ਹਾਂ ਹੋ ਗਿਆ ਭਾਈ? ਉਹ ਅਬਦੁਲ ਸਲਾਮ ਕਿਸ ਤਰ੍ਹਾਂ ਲੈ ਗਿਆ ਨੋਬੈਲ ਪ੍ਰਾਈਜ਼? ਸਟ੍ਰੈਟਜੀਜ਼ ਮਾਸਟਰ ਕੀਤਾ ਗਲੋਬਲ ਚੀਜ਼ਾਂ ਨੂੰ। ਅਤੇ ਅਸੀਂ ਐਵੇਂ ਖਾਈ ਉਹ ਜਿਹੜਾ ਹੁੰਦਾ ਹੈ ਡੱਡੂ ਜਿਹੜਾ ਉਹ ਤੋਂ F-16 ਗੁਜ਼ਰ ਜਾਂਦਾ, ਉਹਨੂੰ ਸਮਝ ਹੀ ਨਹੀਂ ਆਉਂਦੀ ਕੀ ਹੋ ਰਿਹਾ ਮੇਰੇ ਨਾਲ। ਅਤੇ ਉਹਨੂੰ ਬਾਹਰ ਕੱਢੋ, ਉਹਨੂੰ ਕੋਈ ਸ਼ਵਾ ਲਵਾਓ। ਜੱਫੀਆਂ ਛੱਪੀਆਂ ਪਾਈ ਦੀਆਂ ਨੇ, ਕੋਈ ਸਾਡਾ ਇੱਕ ਕਲਚਰ ਥੋੜ੍ਹੀ ਹੈ। ਅਸੀਂ ਤਾਂ ਇਨਹੈਰਿਟ ਕਰਨੇ ਸਾਰੀ ਦੁਨੀਆ ਨੂੰ। ਅਸੀਂ ਕੋਈ ਐ ਤਾਂ ਨਹੀਂ ਕਿ ਇੱਕ ਜਗ੍ਹਾ ਬੈਠੇ ਹੋਏ ਹਾਂ। ਇੱਥੇ ਬੈਠ ਕੇ ਸਾਨੂੰ ਸਾਰੀ ਦੁਨੀਆ ਨੂੰ ਵੇਖਣਾ ਚਾਹੀਦਾ। ਦਰਿਆ ਸਿੰਧ ਤੱਕ ਖਲੋ ਕੇ ਆਈਫਲ ਟਾਵਰ ਨੂੰ ਵੇਖੋ, ਆਈਫਲ ਟਾਵਰ 'ਤੇ ਬੈਠ ਕੇ ਇਹਨੂੰ ਨਾ ਵੇਖੋ, ਕਿਉਂਕਿ ਦੋਵਾਂ ਦਾ ਪਰਸਪੈਕਟਿਵ ਡਿਫਰੈਂਟ ਹੈ।
ਉਹ ਮੈਂ ਇੱਕ ਮਿਸਾਲ ਦਿੰਦਾ, ਉਸ ਦਿਨ ਵੀ ਮੈਂ ਗੱਲ ਕੀਤੀ ਸੀ ਕਿ ਮਿਊਜ਼ਿਕ ਹੋ ਗਿਆ ਜਾਂ ਕੋਈ ਵੀ ਚੀਜ਼ ਹੋ ਗਈ, ਉਹ ਵੈਸਟ ਦਾ ਬੰਦਾ ਆਉਂਦਾ ਹੈ, ਉਹ ਕਹਿੰਦਾ ਜੀ ਸ਼ੇਕਸਪੀਅਰ ਪੜ੍ਹ ਜਾਂਦਾ ਹੈ, ਤੇ ਮੈਨੂੰ ਪਤਾ ਹੀ ਨਹੀਂ ਹੈ ਕਿ ਮੈਂ ਸ਼ਾਹ ਹੁਸੈਨ ਕੌਣ ਹੈ ਤੇ ਬੁੱਲੇ ਸ਼ਾਹ ਕੌਣ ਹੈ ਤੇ ਵਾਰਿਸ ਸ਼ਾਹ ਕੌਣ ਹੈ, ਤੇ ਮੈਂ ਤਾਂ ਡਰ ਗਿਆ ਨਾ ਉਹਦੇ ਕੋਲੋਂ, ਮਰੂਬ ਹੋ ਗਿਆ। ਔਰ ਉਹਨੇ ਅਗਰ ਮੈਨੂੰ ਪਤਾ ਹੈ ਇਸ ਚੀਜ਼ਾਂ ਦਾ, ਮੈਂ ਅੰਦਰੋਂ ਭਰਿਆ ਤਾਂ ਉਹ ਸ਼ੇਕਸਪੀਅਰ ਬੋਲ ਜਾਂਦਾ ਹੈ, ਤਾਂ ਮੈਂ ਕਹਿੰਦਾ ਸਰ ਕਿਆ ਬਾਤ ਹੈ, ਸ਼ੇਕਸਪੀਅਰ ਦੀ ਬਲਾ ਹੋ ਗਿਆ, ਕਮਾਲ ਹੈ। ਪਰ ਇਹ ਵੀ ਜ਼ਰਾ ਵੇਖ ਲੈਣਾ, ਇਹ ਸ਼ਾਹ ਹੁਸੈਨ ਨੂੰ ਵੀ ਵੇਖ ਲੈਣਾ, ਇਹ ਜੀ ਵਾਰਿਸ ਸ਼ਾਹ ਨੂੰ ਵੇਖ ਲੈਣਾ, ਠੀਕ ਹੈ। ਅਗਰ ਮੈਨੂੰ ਪਤਾ ਹੀ ਨਹੀਂ ਹੈ, ਉਹ ਜਿਸ ਤਰ੍ਹਾਂ ਮੇਰਾ ਬੇਟਾ ਕਹਿੰਦਾ ਮੈਂ ਡਰਮ ਸਿੱਖਣਾ ਹੈ, ਮੈਂ ਕਿਹਾ ਪਹਿਲਾਂ ਤਬਲਾ ਸਿੱਖ। ਉਹਨੇ ਕੀ ਬਕਵਾਸ ਕਰ ਰਹੇ, ਮੈਂ ਮਰਾਸੀ ਹਾਂ ਕਿ ਤਬਲਾ ਸਿੱਖਾਂ ਮੈਂ? ਐਨ ਜੀ ਜਿਸ ਤਰ੍ਹਾਂ ਮੈਂ ਪੰਜਾਬੀ 'ਚ ਲਿਖਾਂ ਕਿ ਮੈਂ ਕੋਈ ਹੋਏਗਾ ਕੋਈ ਫਲਾਣਾ ਹੈਗਾ। ਮੈਂ ਕਿਹਾ ਬਈ ਗੱਲ ਸੁਣ, ਉਹ ਡਰਮਰ ਆਏਗਾ ਨਾ ਕੋਈ, ਤੇ ਉਹ ਤੇਰੇ ਸਾਹਮਣੇ ਵਜਾਏਗਾ ਡਰਮ, ਤੇ ਤੂੰ ਪਾਗਲ ਹੋ ਜਾਏਗਾ ਕਿ ਬਈ ਕਿਆ ਡਰਮ ਵੱਜ ਗਏ ਨੇ। ਤੇ ਤੈਨੂੰ ਅਗਰ ਪਤਾ ਹੋਏਗਾ ਕਿ ਬਈ ਇਹਨਾਂ ਕੋਲ 2 ਬੀਟਸ ਨੇ, 1 2 3 1 2 3 4, ਤੇ ਸਾਡੇ ਕੋਲ ਤਾਂ ਜਨਾਬ 6.5 ਦੀ ਵੀ ਬੀਟ ਹੈ, ਤੇ 7 ਦੀ ਵੀ ਹੈ, ਤੇ 14 ਦੀ ਵੀ ਹੈ, ਤੇ 12 ਦੀ ਵੀ ਹੈ, ਤੇ ਤੇ ਤੂੰ ਉਹਨੂੰ ਕਹੀਂ, ਉਸ ਬੰਦੇ ਨੂੰ ਕਹੀਂ ਕਿ ਯਾਰ ਇਹ 14 ਮਾਤਰੇ ਦੀ ਇਹ ਬੀਟ ਵਜਾ ਦੇ, ਜਾਂ 7 ਮਾਤਰੇ ਦੀ, ਕਿ ਧਾ ਤਿੱਟ ਕਿਟ ਧਾਗੇ ਤਿੰਨ, ਧਾ ਤਿੱਟ ਕਿਟ ਧਾਗੇ ਦਿਨ, ਧਾ ਤਿੱਟ, ਔਰ ਰੋਣ ਲੱਗ ਪਏਗਾ। ਤੂੰ ਭਾਈ ਰਮੀਜ਼ ਅਸੀਂ ਤੁਹਾਡੇ ਮੁਕਾਈਏ ਕਿ ਨਾ ਮੁਕਾਈਏ, ਬੱਚਾ ਇਨਸ਼ਾਅੱਲਾ ਮੁਕਾ ਦੇਗਾ ਸਾਡਾ ਸੈਸ਼ਨ। ਤੇ ਤੁਹਾਡਾ ਬਹੁਤ ਸ਼ੁਕਰੀਆ ਸਰਮਦ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੇ ਬੇਟੇ ਤੇਰਾ ਬਹੁਤ ਸ਼ੁਕਰੀਆ।